ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਘਰਾਂ 'ਚ ਰੇਡੀਓ ਸੈੱਟ 'ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 30 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਕੈਲੀਫੋਰਨੀਆ ਦੀਆਂ ਪ੍ਰੋਪੋਜੀਸ਼ਨਸ ਦੇ ਬਾਰੇ ਜਿਹੜੀ ਆ ਉਹ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਕਿ ਕੁਛ ਪ੍ਰੋਪੋਜੀਸ਼ਨਸ ਦੇ ਵਿੱਚ ਹੈਗਾ ਆ। ਸੋ ਜਿੱਦਾਂ ਕੱਲ੍ਹ ਵੀ ਆਪਾਂ ਦੱਸਦੇ ਸੀਗੇ, ਸੋ ਆਪੋ ਆਪਣੇ ਜਿਹੜੇ ਸੈਂਪਲ ਬੈਲਟਸ ਹੈਗੇ ਆ ਉਹ ਕੱਢ ਕੇ ਰੱਖੋ। ਤੁਸੀਂ ਕੇਸ ਵਾਲੇ ਪਾਸੇ ਨੂੰ ਫਿਰ ਵੋਟ ਪਾਉਣੀ ਆ, ਉਹ ਤੁਸੀਂ ਆਪ ਫੈਸਲਾ ਕਰਕੇ ਦੇਖ ਲਿਓ ਤੁਹਾਨੂੰ ਪ੍ਰੋਪੋਜੀਸ਼ਨਸ ਦੇ ਬਾਰੇ ਕੀ ਉਹਦੇ ਪੋਜ਼ੀਟਿਵ ਆ, ਕੌਣ ਉਹਨੂੰ ਸਪੋਰਟ ਕਰ ਰਿਹਾ ਹੈ, ਕਿਹੜੀ ਪ੍ਰੋਪੋਜੀਸ਼ਨ ਨੂੰ ਕੌਣ ਉਹਦੇ ਅਗੇਂਸਟ ਆ, ਉਹਦੇ ਬਾਰੇ ਤੁਹਾਨੂੰ ਜਿਹੜੀ ਆਪਾਂ ਉਹ ਜਾਣਕਾਰੀ ਉਹ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਤੋਂ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੇ ਤਹਿਤ ਚੱਲ ਰਹੀਆਂ ਹੈਲਥ ਇੰਸ਼ੋਰੈਂਸਿਸ, ਨਵੀਆਂ ਐਪਲੀਕੇਸ਼ਨਸ ਅਤੇ ਪੁਰਾਣੀਆਂ ਐਪਲੀਕੇਸ਼ਨ ਨੂੰ ਰੀਨਿਊ ਕਰਾਉਣ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਿਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਨੇ 3 ਬੈਂਕਟ ਹਾਲ ਨੇ। 200 ਤੋਂ 1200 ਜਾਣਿਆਂ ਦੀ ਕਪੈਸਿਟੀ ਵਾਲਾ ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ ਅਤੇ ਇੱਥੇ ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਆ ਅਤੇ ਰੋਟੀ ਕਲੇ ਓਵਨ ਗ੍ਰੇਲੈਂਡ ਬਾਰ ਵਾਲਿਆਂ ਦੀ ਹੁੰਦੀ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਲਈ ਬੈਂਕਟ ਹਾਲ ਦੀ ਭਾਲ ਦੇ ਵਿੱਚ ਵੈਕਾਵਿਲ ਦੇ ਵਿੱਚ ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ ਮੌਕਾ ਦਿਓ। ਕਾਲ ਕਮਲ 7074447003 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਪਹਿਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਪਹਿਲੀ ਖਬਰ ਆ ਰਹੀ ਆ, ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ, ਉਹਨਾਂ ਨੇ ਕਿਹਾ ਵੀ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਹ ਸੋਚ ਰਹੇ ਆ ਵੀ ਉਹਨੂੰ ਜਿਹੜਾ ਆ ਖ਼ਤਮ ਕੀਤਾ ਜਾਵੇ। ਮਤਲਬ ਕਿ ਜੇ ਤੁਹਾਡੇ ਪੇਰੈਂਟਸ ਨੌਨ ਸਿਟੀਜ਼ਨ ਆ ਜਾਂ ਤੁਸੀਂ ਇਲੀਗਲ ਹੈਗੇ ਆ, ਅਨਡਾਕੂਮੈਂਟਡ ਆ, ਅਤੇ ਉਹਨਾਂ ਦਾ ਬੱਚਾ ਜਿਹੜਾ USA 'ਚ ਜੰਮਦਾ ਆ ਉਹ ਸਿਟੀਜ਼ਨ ਨਹੀਂ ਬਣਨਾ ਚਾਹੀਦਾ। ਪਰ ਇਸ ਨੂੰ ਕਹਿੰਦੇ ਲੈ ਕੇ ਜਿੱਦਾਂ ਇਹ ਜਿਹੜਾ ਸਾਰਾ ਮਾਮਲਾ ਆ ਇਹ US ਦੀ ਸੁਪਰੀਮ ਕੋਰਟ ਕੋਲ ਜਾ ਸਕਦਾ ਹੈਗਾ। ਪਿੱਛੇ ਵੀ ਇਹ ਜਿਹੜੇ ਆ ਇਸ ਇਸ਼ੂ ਦੇ ਉੱਤੇ US ਸੁਪਰੀਮ ਕੋਰਟ ਦੇ ਵਿੱਚ ਜਿਹੜੇ ਮਾਮਲਾ ਗਿਆ ਸੀ। 14th ਅਮੈਂਡਮੈਂਟ ਜਿਹੜੀ ਆ ਇਹ 1868 ਦੇ ਵਿੱਚ ਪਾਸ ਹੋਈ ਸੀ, ਜਦੋਂ ਜਿਹੜੇ ਸਲੇਵਜ਼ ਸੀਗੇ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਸਿਟੀਜ਼ਨਸ਼ਿਪ ਜਿਹੜੀ ਮਿਲਦੀ ਸੀਗੀ। ਉਹ ਤੋਂ ਬਾਅਦ ਇਹ 19th ਸੈਂਚੁਰੀ ਦੇ ਵਿੱਚ ਯੂਨਾਈਟਿਡ ਸਟੇਟਸ ਵਰਸਸ ਬੋਂਗ ਕਿਮ ਅਰਕ ਕੇਸ ਹੋਇਆ ਸੀ। ਜਿਹੜੇ ਚਾਈਨੀਜ਼ ਪੇਰੈਂਟਸ ਸੀਗੇ ਉਹਨਾਂ ਦੇ ਜਿਹੜੇ ਬੱਚੇ ਇੱਥੇ US 'ਚ ਬੋਰਨ ਹੋਏ ਸੀ ਸੈਨ ਫਰਾਂਸਿਸਕੋ 'ਚ, ਉਹਨਾਂ ਦੇ ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜਾ ਇਹ ਕੇਸ ਸੁਪਰੀਮ ਕੋਰਟ 'ਚ ਗਿਆ ਸੀ। ਸੋ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਜਿਹੜੇ ਇਲੀਗਲ ਜਾਂ ਅਨਡਾਕੂਮੈਂਟਡ ਬੰਦੇ USA 'ਚ ਆਉਂਦੇ ਆ, ਉਹਨਾਂ ਦੇ ਬੱਚੇ ਜਦੋਂ ਇੱਥੇ ਪੈਦਾ ਹੁੰਦੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਊਗੀ। ਸੋ ਇਹਦਾ ਹੁਣ ਅੱਜ ਕਾਫੀ ਰੌਲਾ ਰੱਪਾ ਪੈ ਰਿਹਾ ਅਤੇ ਹੋ ਸਕਦਾ ਕਹਿੰਦੇ ਵੀ ਲੈਜਿਸਲੇਟਿਵ ਬੋਡੀ ਜਿਹੜੀ ਆ ਉਹ ਤਾਂ ਪਾਸ ਕਰ ਸਕਦੀ ਆ, ਪਰ ਐਗਜ਼ੀਕਿਊਟਿਵ ਆਰਡਰ ਨਾਲ ਕਹਿੰਦੇ ਮੈਂ ਕਰ ਦਊਂਗਾ, ਪਰ ਇਹ ਸੁਪਰੀਮ ਕੋਰਟ 'ਚ ਕੇਸ ਮੁੜ ਕੇ ਜਾਏਗਾ। ਇਕੱਲਾ ਅਨਡਾਕੂਮੈਂਟਡ ਨਹੀਂ, ਈਵਨ ਇਫ ਯੂ ਆਰ ਗ੍ਰੀਨ ਕਾਰਡ ਹੋਲਡਰ, ਕਿਸੇ ਵੀ ਤੁਸੀਂ ਨੌਨ ਬੇਸਿਕਲੀ ਜੇ ਤੁਸੀਂ ਸਿਟੀਜ਼ਨ ਨਹੀਂ ਹੋ ਅਤੇ ਤੁਹਾਡਾ ਇੱਥੇ ਬੱਚਾ ਜੰਮਦਾ ਆ, ਉਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਉਹ ਨਹੀਂ ਦਿੱਤੀ ਜਾਊਗੀ। ਇਹ ਐਸਾ ਵਿਚਾਰ ਕਰ ਰਹੇ ਆ। ਸੋ ਸੰਵਿਧਾਨ ਨੂੰ ਛਿੱਕੇ ਟੰਗਣ ਦੀ ਪੂਰੀ ਇਹਨਾਂ ਦੀ ਕੋਸ਼ਿਸ਼ ਹੈਗੀ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਪਰ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਜਿਹੜੇ ਰਿਪਬਲਿਕਨ ਪਾਰਟੀ ਕਿਸੇ ਟਾਈਮ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਜਾਣੀ ਜਾਂਦੀ ਸੀ, ਅੱਜ ਇਹਨਾਂ ਦੇ ਪ੍ਰਸ਼ਾਸਨ ਦੇ ਅਧੀਨ ਉਹ ਸਾਰੀਆਂ ਚੀਜ਼ਾਂ ਤੋਂ ਪਰੇ ਜਿਹੜੀ ਉਹ ਜਾ ਰਹੀ ਹੈ। ਡੀਸੈਂਟ ਬੰਦੇ ਜਿਹੜੇ ਪਹਿਲਾਂ ਕਿਸੇ ਟਾਈਮ 'ਤੇ ਮੰਨੇ ਜਾਂਦੇ ਸੀ, ਇਹ ਤਾਂ ਹੁਣ ਟੋਟਲੀ ਅਗੇਂਸਟ ਹੋ ਰਹੇ ਆ। ਅਤੇ ਜੇ ਇਹਨਾਂ ਸਾਰਿਆਂ ਦੇ ਪਿਛੋਕੜ ਦੇ ਵਿੱਚ ਤੁਸੀਂ ਜਾਇਆ ਜਾਓ, ਇਹ ਵੀ ਕਿਤੋਂ ਬਾਹਰੋਂ ਆਏ ਆ, ਉਹ ਵੀ ਇੱਥੇ ਆ ਕੇ ਉਹਨਾਂ ਦੇ ਗਾਂ ਨਿਆਣੇ ਜੰਮੇ ਆ, ਇਹ ਵੀ ਇਮੀਗਰੈਂਟਸ ਦੇ ਜਿਹੜੇ ਨਿਆਣਿਆਂ ਦੇ ਵਿੱਚੋਂ ਇੱਕ ਆ। ਸੋ ਇਹ ਕਿਹੜੇ ਆਧਾਰ ਦੇ ਉੱਤੇ ਇਹ ਸਾਰਾ ਕੁਛ ਜਿਹੜਾ ਉਹ ਕਰੀ ਜਾ ਰਹੇ ਆ, ਇਹ ਬਹੁਤ ਹੀ ਮੇਰੇ ਹਿਸਾਬ ਦੇ ਨਾਲ ਜਿਹੜਾ ਇਹ ਨਿੱਜੀ ਰਾਏ ਦੇ ਵਿੱਚ ਬਹੁਤ ਗਲਤ ਜਿਹੜੀ ਇਹ ਚੀਜ਼ ਟਰਾਈ ਹੋ ਰਹੀ ਆ।
ਜਿਹੜੀ ਲੈਂਡ ਆਫ ਇਮੀਗ੍ਰੈਂਟਸ ਆ, ਜਿਸ ਨੂੰ ਮੈਲਟਿੰਗ ਪੌਟ ਵੀ ਜਿਹੜਾ ਆਖਿਆ ਜਾਂਦਾ ਅਮਰੀਕਾ ਨੂੰ, ਉਸ ਦਾ ਉਹ ਜਿਹੜਾ ਮਤਲਬ ਟੋਟਲੀ ਜਿਹੜਾ ਉਹ ਬਦਲਣ ਦੀ ਜਿਹੜੀ ਪੂਰੀ ਕੋਸ਼ਿਸ਼ ਆ। ਹੁਣ ਨੌਨ ਸਿਟੀਜ਼ਨਸ, ਚਾਹੇ ਤੁਸੀਂ ਗ੍ਰੀਨ ਕਾਰਡ ਹੋ, ਅਨਡਾਕੂਮੈਂਟਡ ਹੋ, ਕਿਹੜੇ ਵੀ ਵੀਜ਼ੇ ਦੇ ਉੱਤੇ ਆਏ ਹੋਏ ਆ, ਤੁਸੀਂ ਇੱਥੇ ਕੰਮ ਕਰ ਰਹੇ ਹੋ, H1 ਵਾਲੇ ਹੋ, ਨਹੀਂ ਹੋ ਤੁਸੀਂ ਇਹ ਵਰਕ ਪਰਮਿਟ ਵਾਲੇ ਹੋ, ਕੋਈ ਵੀ ਹੋ। ਸੋ ਬੇਸਿਕਲੀ ਜੇ ਉਹ ਗਾਂ ਉਹਨਾਂ ਦੇ ਬੱਚੇ ਇੱਥੇ ਜਨਮ ਲੈਂਦੇ ਆ, ਉਹਨਾਂ ਨੂੰ ਵੀ ਸਿਟੀਜ਼ਨਸ਼ਿਪ ਦਾ ਅਧਿਕਾਰ ਜਿਹੜਾ ਉਹ ਨਹੀਂ ਹੋਊਗਾ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਿਹੜਾ 14ਵਾਂ ਅਮੈਂਡਮੈਂਟ ਹੈਗਾ, 14th ਅਮੈਂਡਮੈਂਟ ਆ, ਉਹ ਸੰਵਿਧਾਨ ਦਾ ਇਹ ਕਹਿੰਦਾ ਆ ਵੀ ਜਿਹੜਾ ਵੀ ਕੋਈ ਪ੍ਰਾਣੀ ਇੱਥੇ ਜਨਮ ਲੈਂਦਾ ਆ, ਉਸ ਨੂੰ ਕੁਦਰਤੀ ਨੈਚੁਰਲੀ ਜਿਹੜਾ ਆ ਉਸ ਨੂੰ ਸਿਟੀਜ਼ਨਸ਼ਿਪ ਜਿਹੜੀ ਆ ਉੱਥੇ ਬਰਥ ਰਾਈਟ ਦੇ ਵਜੋਂ ਜਿਹੜੀ ਉਸ ਨੂੰ ਮਿਲਦੀ ਹੈ। ਜ਼ਿਆਦਾਤਰ ਸਾਰੇ ਮੁਲਕਾਂ ਦੇ ਵਿੱਚ ਅਜਿਹਾ ਹੀ ਕਾਨੂੰਨ ਹੈਗਾ ਆ, ਪਰ ਇਹ ਬਦਲਣ ਦੀ ਜਿੱਦਾਂ ਕਹਿ ਰਹੇ ਆ ਵੀ ਟਰਾਈ ਕਰਨਗੇ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ। ਪਰ ਇਹ ਜੇ ਕੇਸ ਸੁਪਰੀਮ ਕੋਰਟ ਦੇ ਵਿੱਚ ਜਾਊਗਾ ਤਾਂ ਪੁਰਾਣੇ ਜਿਹੜੇ ਉਹ ਸੁਪਰੀਮ ਕੋਰਟ ਦੇ ਕੇਸ ਦਾ ਹਵਾਲਾ ਦਿੱਤਾ ਜਾਊਗਾ। ਸੋ ਦੇਖਦੇ ਹਾਂ ਵੀ ਕੌਣ ਇਸ ਦੇ ਵਿੱਚ ਇਹਨਾਂ ਦਾ ਸਾਥ ਦਊਗਾ, ਕਿਹੜਾ ਨਹੀਂ। ਪਰ ਇਹ ਜਿਹੜੀ ਇੱਕ ਪਾਲਿਸੀ ਇਮੀਗ੍ਰੇਸ਼ਨ ਦੇ ਉੱਤੇ ਪੋਲੀਟਿਕਸ ਜਿਹੜੀ ਇਹਨਾਂ ਦੀ ਜਿਹੜੀ ਸਿਆਸਤ ਆ ਉਹ ਜਿਹੜੀ ਚੱਲ ਰਹੀ ਆ, ਆਈ ਥਿੰਕ ਇਹ ਠੀਕ ਨਹੀਂ ਆ। ਇਹ ਅਜਿਹੀਆਂ ਚੀਜ਼ਾਂ ਫਿਰ ਅਮਰੀਕਾ ਦੇ ਵਿੱਚ ਜਿਹੜੇ ਦੂਜੀ ਪਾਰਟੀ ਵਾਲੇ ਵੀ ਆ ਅਤੇ ਜਾਂ ਇਹਨਾਂ ਦੀ ਸਪੋਰਟਰ ਵੀ ਆ, ਉਹਨਾਂ ਦੇ ਵਿੱਚ ਪਾੜਾ ਜਿਹੜਾ ਕਿਤੇ ਨਾ ਕਿਤੇ ਵਧਾਉਂਦੀਆਂ ਆ, ਘਟਾਉਂਦੀਆਂ ਨਹੀਂ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ US ਦੇ ਵਿੱਚ ਕਹਿੰਦੇ ਵੀ ਜਿਹੜੀ ਹੁਣ ਇਲੈਕਸ਼ਨ ਹੋਣ ਜਾ ਰਹੀ ਆ, ਇਮੀਗ੍ਰੇਸ਼ਨ ਇਸ਼ੂ ਜਿਹੜਾ ਆ ਮੇਨ ਮੁੱਦਾ ਬਣਿਆ ਹੋਇਆ ਹੈਗਾ। ਬਹੁਤ ਸਾਰੀਆਂ ਜਿਹੜੀਆਂ ਹਾਊਸ ਦੀਆਂ ਰੇਸਿਸ ਹੈਗੀਆਂ ਆ 2018 ਦੀਆਂ, ਜਿਹੜੀਆਂ ਹੁਣ ਨਵੰਬਰ ਦੇ ਵਿੱਚ ਹੋਣੀਆਂ ਹੈਗੀਆਂ ਆ। ਕਈ ਜਿਹੜੀਆਂ ਸਟੇਟਸ ਆ ਉੱਥੇ ਜਿਹੜੀ ਅਨਪਲਾਇਮੈਂਟ ਆ ਬਹੁਤ ਘੱਟ ਹੈਗੀ ਆ, ਅਤੇ ਬੰਦੇ ਜਿਹੜੇ ਆ ਕੰਮ ਲਈ ਲੱਭ ਨਹੀਂ ਰਹੇ ਹੈਗੇ। ਫਿਰ ਵੀ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਜਿਹੜਾ ਉੱਥੇ ਬਣਾਇਆ ਜਾ ਰਿਹਾ ਹੈਗਾ। ਅਤੇ ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਵੀ ਸੀ ਕਿਸ ਤਰ੍ਹਾਂ ਜਿਹੜੇ ਕਾਫਲਿਆਂ ਦਾ ਕਾਰਿਆਵਾਨ ਦਾ ਰੌਲਾ ਪੈ ਰਿਹਾ ਪਈ, ਗੋਟਾਮਾਲਾ ਤੋਂ USA ਨੂੰ ਆ ਰਹੇ ਆ, ਅਤੇ ਉਹ ਬਾਰਡਰ 'ਤੇ ਮੈਕਸੀਕੋ ਦੇ ਬਾਰਡਰ 'ਤੇ ਰੋਕ ਵੀ ਦਿੱਤੇ ਗਏ ਹੈਗੇ ਆ। ਅਤੇ ਇੱਕ ਹੋਰ ਕੈਰਾਵੇਨ ਜਿਹੜਾ ਆ ਉਹ ਮੈਕਸੀਕੋ ਵੱਲ ਨੂੰ ਤੁਰਿਆ ਹੋਇਆ ਆ। ਸੋ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ US ਵੱਲ ਨੂੰ ਲੋਕ ਤੁਰੇ ਹੋਏ ਆ। ਸੋ ਉਹਦੇ ਸੰਬੰਧ ਦੇ ਵਿੱਚ ਆਪਾਂ ਕੱਲ੍ਹ ਵੀ ਦੱਸਿਆ ਸੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਵੀ 5200 ਦੇ ਕਰੀਬ ਜਿਹੜੇ ਆ ਆਰਮੀ ਦੇ ਲੋਕ ਆ ਉਹ ਬਾਰਡਰ ਦੇ ਉੱਤੇ ਲਾਏ ਜਾਣਗੇ, ਪਲੱਸ ਜਿਹੜੇ ਬਾਰਡਰ ਪੈਟਰੋਲ ਏਜੰਟ ਉਹ ਆਲਰੇਡੀ ਉੱਥੇ ਹੈਗੇ ਹੀ ਆ। ਸੋ ਲੱਗਦਾ ਆ ਵੀ ਬਾਰਡਰ ਦੇ ਉੱਤੇ ਜਿਹੜੀ ਆ ਹੁਣ ਕਾਫੀ ਜਿਹੜੀ ਆ ਸਖਤਾਈ ਕੀਤੀ ਜਾਏਗੀ। ਜੀ ਬਿਲਕੁਲ, ਉੱਥੇ ਜਿਹੜੇ ਫੌਜੀ ਆ ਤਕਰੀਬਨ ਜਿੱਦਾਂ ਦੱਸਿਆ 5200 ਦੇ ਤਕਰੀਬਨ ਫੌਜੀ ਜਿਹੜੇ ਆ ਉਹ ਤੈਨਾਤ ਕਰਨਗੇ। ਉੱਥੇ ਡਿਟੈਂਸ਼ਨ ਸੈਂਟਰ ਵੀ ਜਿਹੜੇ ਨਵੇਂ ਬਣਾਏ ਜਾ ਸਕਦੇ ਨੇ ਬਾਰਡਰ ਦੇ ਬਿਲਕੁਲ ਨਜ਼ਦੀਕ, ਵੀ ਜਿਹੜੇ ਜੇ ਕਾਰਵਾਂ ਵਾਲੇ ਆਉਂਦੇ ਵੀ ਆ ਜਾਂ ਜਿਹੜੇ ਆਲਰੇਡੀ ਇਕੱਲੇ ਕਾਰਵਾਂ ਹੀ ਨਹੀਂ, ਜਿਹੜੇ ਉੱਦਾਂ ਵੀ ਕੰਧਾਂ ਟੱਪ ਰਹੇ, ਜਿਹੜੇ ਬਾਰਡਰ ਨੂੰ ਟੱਪ ਰਹੇ ਆ, ਵੀ ਉਹਨਾਂ ਨੂੰ ਉੱਥੇ ਡਿਟੈਂਸ਼ਨ ਦੇ ਵਿੱਚ ਰੱਖਿਆ ਜਾਊਗਾ ਜਾਂ ਉੱਥੋਂ ਮੋੜਿਆ ਜਾਊਗਾ, ਜਾਂ ਜਿੱਦਾਂ ਵੀ ਫਿਰ ਪ੍ਰੋਸੀਜਰ ਉੱਥੇ ਚੱਲੂਗਾ ਉਸ ਹਿਸਾਬ ਦੇ ਨਾਲ। ਸੋ ਮੇਨ ਮੁੱਦਾ ਤਾਂ ਉਹੀ ਆ ਉਹਨਾਂ ਦਾ ਵੀ ਬੰਦੇ ਮੋੜਨੇ ਹੀ ਆ ਉਹਨਾਂ ਨੇ। ਕਿਸੇ ਨੂੰ ਵੀ ਜਿਹੜਾ ਆ ਉਹ ਰਾਹਦਾਰੀ ਇੱਕ ਹਿਸਾਬ ਦੇ ਨਾਲ ਐਂਟਰੀ ਜਿਹੜੀ ਅਮਰੀਕਾ ਦੇ ਵਿੱਚ ਉਹ ਨਹੀਂ ਦੇਣਾ ਚਾਹੁੰਦੇ। ਜਿਹੜੇ ਆ ਗਏ ਉਹਨਾਂ 'ਚੋਂ ਵੀ ਟਰਾਈ ਆ ਵੀ ਉਹਨਾਂ ਦੇ ਉੱਤੇ ਕਿੱਦਾਂ ਸ਼ਿਕੰਜਾ ਕੱਸਿਆ ਜਾਵੇ ਵੀ ਉਹ ਆਪ ਹੀ ਜਿਹੜੇ ਇੱਥੋਂ ਅਮਰੀਕਾ ਤੋਂ ਚਲੇ ਜਾਣ ਜਾਂ ਕਿਸੇ ਹੋਰ ਮੁਲਕਾਂ ਦੇ ਵੱਲ ਨੂੰ ਜਾਣ। ਸੋ ਉਹ ਟਰਾਈ ਤਾਂ ਹੈਗੀ ਆ। ਡਿਟੈਂਸ਼ਨ ਸੈਂਟਰ 'ਤੇ ਜਿਹੜੀਆਂ ਪੋਸਟ ਜਿਹੜੀਆਂ ਆ ਉਹ ਫੌਜੀ ਕਰਨਗੇ। ਮੇਨ ਜਿਹੜਾ ਸਰਹੱਦ ਦੇ ਉੱਤੇ ਜਿਹੜੇ ਕਸਟਮ ਬਾਰਡਰ ਪੈਟਰੋਲ ਏਜੰਟਸ ਆ, ਉਹੀ ਜਿਹੜੇ ਆ ਰਹੇ ਲੋਕ ਆ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਜਾਂ ਉਹ ਪ੍ਰੋਸੈਸ ਨੂੰ ਸਮਝਣਗੇ। ਪਰ ਜਿਹੜੇ ਫੌਜੀ ਆ ਉਹਨਾਂ ਦੀ ਬੈਕਅਪ ਦੇ ਵਜੋਂ, ਉਹਨਾਂ ਦੇ ਪਲਾਨ ਵਜੋਂ ਜਿਹੜੇ ਹੋਣਗੇ। ਅਤੇ ਵੈਸੇ ਵੀ ਸਰਹੱਦਾਂ ਦੇ ਖੇਤਰ ਦੇ ਵਿੱਚ ਫਿਰ ਜਿਹੜੇ ਫੌਜ ਆ ਉਹ ਅਕਸਰ ਆਪਾਂ ਸੁਣਦੇ ਹਾਂ ਵੀ ਸਰਹੱਦਾਂ ਦੇ ਉੱਤੇ ਜਿਹੜੀਆਂ ਫੌਜਾਂ ਆ ਉਹ ਰਹਿੰਦੀਆਂ ਨੇ। ਇਹ ਪਹਿਲੀ ਵਾਰੀ ਜਿਹੜਾ ਆ ਇਹ ਦੇਖਣ ਨੂੰ ਮਿਲਿਆ ਆ, ਜਿੰਨੇ ਚਿਰ ਹੋਇਆ ਸਾਨੂੰ ਇੱਥੇ ਆਇਆਂ ਨੂੰ, ਵੀ ਇਹ ਅਮਰੀਕਾ ਜਿਹੜਾ ਆਪਣੇ ਸਦਰਨ ਬਾਰਡਰ ਦੇ ਉੱਤੇ ਇਸ ਤਰੀਕੇ ਦੇ ਨਾਲ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਫੌਜ ਆ ਉਹਨਾਂ ਨੂੰ ਤੈਨਾਤ ਕਰ ਰਿਹਾ ਆ, ਵੀ ਜਿਹੜੇ ਲੋਕ ਆ ਰਹੇ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਐਂਟਰੀ ਜਿਹੜੀ ਉਹ ਨਾ ਮਿਲ ਸਕੇ। ਜੀ, ਅਗਲੀ ਖਬਰ ਵੱਲ ਚੱਲੀਏ। ਅਤੇ ਜਿਹੜਾ ਚਾਈਨਾ ਆ ਉਹਨੂੰ ਹੁਣ ਜਿੱਦਾਂ ਕਾਫੀ ਅਸਰ ਜਿਹੜਾ ਟੈਰਿਫ ਲੱਗਾ ਆ ਉਹਦਾ ਅਸਰ ਚਾਈਨਾ ਦੇ ਉੱਤੇ ਹੋਣਾ ਸ਼ੁਰੂ ਹੋ ਗਿਆ ਆ। ਅਤੇ ਅੱਜ US ਨੇ ਇੱਕ ਹੋਰ ਜਿਹੜਾ ਚਾਈਨਾ ਦੇ ਉੱਤੇ ਜੇ ਦੇਖਿਆ ਜਾਵੇ ਫਾਈਨੈਂਸ਼ੀਅਲੀ ਜਿਹੜਾ ਆ ਜਾਂ ਟੈਕ ਇੰਡਸਟਰੀ ਦੇ ਉੱਤੇ
ਜਿਹੜਾ ਇੱਕ ਤਰ੍ਹਾਂ ਨਾਲ ਆਪਣਾ ਹਮਲਾ ਹੀ ਕਹਿ ਸਕਦੇ ਕੀਤਾ ਆ ਵੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਚਿਪ ਮੇਕਰ ਜਿਹੜੇ ਆ ਉਹਨੂੰ ਇੱਕ ਕੰਪਨੀ ਜਿਹੜੀ ਆ ਉਹਨੂੰ ਬੈਨ ਕੀਤਾ ਗਿਆ ਆ। ਸੋ USA ਕਹਿ ਰਿਹਾ, US ਕਮਰਸ ਡਿਪਾਰਟਮੈਂਟ, ਵੀ ਜਿਹੜੀ ਅਮਰੀਕਨ ਕੰਪਨੀਜ਼ ਆ ਉਹਨਾਂ ਨੂੰ ਸੌਫਟਵੇਅਰ ਅਤੇ ਟੈਕਨੋਲੋਜੀ ਜਿਹੜੀ ਆ ਇੱਕ ਉੱਥੇ ਦੀ ਫੂਜ਼ੀਅਨ ਜਿਨੂਆ ਇੰਟੈਗਰੇਟਡ ਸਰਕਟ ਕੰਪਨੀ ਆ ਉਹਨੂੰ ਵੇਚਣਾ ਬੰਦ ਕਰ ਦੇਵੇ, ਕਿਉਂਕਿ ਉਹਦੇ ਨਾਲ ਜਿਹੜੀ ਆ ਸਿਕਿਉਰਿਟੀ ਰਿਸਕ ਹੈਗੀ ਆ ਅਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਪਈ ਇਹ ਜਿਹੜੀਆਂ ਕੰਪਨੀਆਂ ਆ ਤੁਹਾਡਾ ਡਾਟਾ ਜਿਹੜਾ ਆ ਉਹ ਚੋਰੀ ਕਰ ਸਕਦੀਆਂ ਹੈਗੀਆਂ ਆ। ਸੋ ਹੁਣ ਜਿਹੜੀ ਆ ਟੈਕਨੋਲੋਜੀ ਜਿਹੜੀ ਇੰਡਸਟਰੀ ਆ ਚਾਈਨਾ ਦੀ, ਕਹਿੰਦੇ ਉਹਦੇ ਉੱਤੇ ਇਹਦੇ ਨਾਲ ਜਿਹੜਾ ਬਹੁਤ ਵੱਡਾ ਅਸਰ ਪਊਗਾ। ਜੀ ਦੇਖਦੇ ਕੀ ਹੁੰਦਾ ਆ। ਓਵਰਆਲ ਜਿਹੜੀ ਸਟਾਕ ਮਾਰਕੀਟ ਆ ਅਮਰੀਕਾ ਦੇ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਜਿਹੜੀ ਆ ਉਹ ਡਾਊਨ ਜਾ ਰਹੀ ਆ। ਅੱਜ ਥੋੜ੍ਹਾ ਜਿਹਾ ਉਸ ਦੇ ਵਿੱਚ ਵਾਧਾ ਜਿਹੜਾ ਆ ਉਹ ਦੇਖਿਆ ਗਿਆ ਆ। ਇਸ ਮੌਕੇ ਕਾਫੀ ਡਾਊਨ ਹੋਣ ਦੇ ਹੋ ਕੇ ਜਿਹੜੇ 24,000 ਪੁਆਇੰਟ ਦੇ ਉੱਤੇ ਜਿਹੜੀ ਆ ਉਹ ਜਿਹੜਾ ਡਾਊ ਜੋਨਸ ਆ ਉਹ ਪਹੁੰਚਿਆ ਹੋਇਆ ਸੀਗਾ। ਕਿਸੇ ਟਾਈਮ ਦੇ ਉੱਤੇ ਤਕਰੀਬਨ 27,000 ਦੇ ਵਿਚਕਾਰ ਦਰਮਿਆਨ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਸੀ। ਸੋ ਇਸ ਸਾਲ ਦੇ ਵਿੱਚ ਕਾਫੀ ਜਿਹੜਾ ਆ ਉਹ ਲੂਜ਼ ਵੀ ਇਹਨਾਂ ਨੇ ਕਰ ਲਿਆ ਆ। ਪਰ ਅੱਜ ਜਿਹੜੀ ਸਟਾਕ ਮਾਰਕੀਟ ਥੋੜ੍ਹੀ ਉੱਤੇ ਗਈ ਆ। ਕਾਫੀ ਕੱਲ੍ਹ ਜਿਹੜੀਆਂ ਟੈਕਨੋਲੋਜੀਕਲ ਕੰਪਨੀਆਂ ਸੀਗੀਆਂ ਉਹਨਾਂ ਦੇ ਸ਼ੇਅਰ ਬਹੁਤ ਜ਼ਿਆਦਾ ਜਿਹੜੇ ਆ ਉਹ ਡਿੱਗੇ ਸੀ। ਪ੍ਰਾਈਵੇਸੀ ਨੂੰ ਲੈ ਕੇ ਕਾਫੀ ਰੌਲਾ ਰੱਪਾ ਜਿਹੜਾ ਆ ਉਹ ਅਕਸਰ ਚੱਲਦਾ ਰਹਿੰਦਾ ਆ। ਸੋ ਉਹਦਾ ਇੱਕ ਖਾਮਿਆਜ਼ਾ ਕਿਤੇ ਉਹਨਾਂ ਨੂੰ ਭੁਗਤਣਾ ਜਿਹੜਾ ਕਿਤੇ ਨਾ ਕਿਤੇ ਪਿਆ ਸੀਗਾ। ਅਤੇ ਇਹ ਜਿੱਦਾਂ ਟਰੇਡ ਵਾਰ ਦੀ ਗੱਲ ਕਰ ਰਹੇ ਆ, ਇਸ ਦਾ ਅਸਰ ਜਿਹੜਾ ਆ ਅਮਰੀਕਾ ਦੇ ਉੱਤੇ ਵੀ ਕਹਿੰਦੇ ਆ ਪਊਗਾ, ਪਰ ਹਾਲ ਦੀ ਘੜੀ 10% ਟੈਰਿਫ ਦੇ ਨਾਲ ਬਹੁਤਾ ਅਸਰ ਨਹੀਂ ਪਿਆ। ਪਰ ਹਾਂ ਕਾਫੀ ਜਿਹੜਾ ਚਾਈਨਾ ਦਾ ਉਤਪਾਦ ਇੱਥੇ ਵਿਕਣ ਦੇ ਵਿੱਚ ਜਿਹੜਾ ਉਸ ਦੇ ਵਿੱਚ ਕਟੌਤੀ ਜਿਹੜੀ ਹੋ ਸਕਦੀ ਹੈ। ਇਨ ਐਨੀ ਕੇਸ ਇਹ ਜਿਹੜਾ ਰਾਈਟ ਨਾਓ ਸੀਜ਼ਨ ਜਿਹੜਾ ਆ ਉਹ ਇੱਦਾਂ ਦਾ ਵੀ ਲੋਕ ਬਹੁਤ ਸਾਰੀ ਜਿਹੜੀ ਖਰੀਦਦਾਰੀ ਕਰਦੇ ਹੀ ਕਰਦੇ ਆ। ਬਾਕੀ ਨੋਰਮਲ ਸਮੇਂ ਦੇ ਨਾਲੋਂ ਇਹ ਜਿਹੜਾ ਹੁਣ ਨਵੰਬਰ ਅਤੇ ਦਸੰਬਰ ਦੇ ਮਹੀਨੇ ਜਿਹੜੇ ਆਉਣੇ ਆ ਇਸ ਦੇ ਵਿੱਚ ਕਾਫੀ ਲੋਕ ਜਿਹੜੇ ਆ ਖਰੀਦਦਾਰੀ ਕਰਦੇ ਆ। ਸੋ 1 ਜਨਵਰੀ ਤੋਂ ਜਿਹੜਾ 10% ਟੈਰਿਫ ਲਾਇਆ ਸੀ ਚਾਈਨਾ ਦੇ ਉਤਪਾਦ ਦੇ ਉੱਤੇ, ਉਹ ਆਟੋਮੈਟਿਕਲੀ ਵੱਧ ਕੇ 25% ਤੱਕ ਜਿਹੜਾ ਉਹ ਹੋ ਜਾਣਾ ਆ। ਸੋ ਉਹਦੇ ਵਿੱਚ ਦੇਖਣ ਵਾਲੀ ਗੱਲ ਰਹੂਗੀ ਵੀ 1 ਜਨਵਰੀ 2019 ਤੋਂ ਫਿਰ ਕਿੱਦਾਂ ਦਾ ਜਿਹੜਾ ਅਸਰ ਆ ਉਹ ਇਹ ਟਰੇਡ ਵਾਰ ਦਾ ਰਹੂਗਾ। ਚਾਈਨਾ ਦੀ ਜਿਹੜੀ ਸਟਾਕ ਮਾਰਕੀਟ ਆ ਉਹ ਲਗਾਤਾਰ ਜਿਹੜੀ ਗਿਰਾਵਟ ਵੱਲ ਨੂੰ ਜਿਹੜੀ ਆ ਉਹ ਉੱਧਰ ਵੀ ਚੱਲ ਰਹੀ ਆ। ਉਹਨਾਂ ਦਾ ਜਿਹੜੀ ਕਰੰਸੀ ਆ ਉਹ ਵੀ ਡਾਊਨ ਜਾ ਰਹੀ ਆ। ਉਹ ਖੁਦ ਵੀ ਆਪਣੀ ਕਰੰਸੀ ਨੂੰ ਡਾਊਨ ਕਰਨਾ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਉਹਨਾਂ ਦੇ ਲੋਕਾਂ ਨੂੰ ਮਦਦ ਹੋ ਸਕੇ। ਪਰ ਕਿੰਨਾ ਕੁ ਚਿਰ ਉਹ ਇਸ ਤਰੀਕੇ ਨੂੰ ਉਹ ਝੱਲ ਸਕਣਗੇ ਇਹ ਦੇਖਣ ਵਾਲੀ ਜਿਹੜੀ ਆ ਉਹ ਉੱਥੇ ਗੱਲ ਰਹੂਗੀ। ਪਰ ਓਵਰਆਲ ਟਰੇਡ ਵਾਰ ਦਾ ਜਿਹੜਾ ਅਸਰ ਹੈ ਚਾਈਨਾ ਦੇ ਉੱਤੇ ਜਿਹੜਾ ਬਹੁਤਾ ਦੇਖਿਆ ਜਾ ਰਿਹਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਕਹਿੰਦੇ ਪਈ ਪਿਟਸਬਰਗ ਵਿਜ਼ਿਟ ਕਰਨ ਜਾ ਰਹੇ ਹੈਗੇ ਆ, ਜਦੋਂ ਪਹਿਲਾ ਜਿਹੜਾ ਵਿਕਟਮ ਸੀ 11 ਲੋਕ ਜਿਹੜੇ ਮਾਰੇ ਗਏ ਸੀ ਉਹਨਾਂ ਦਾ ਜਿਹੜਾ ਫਿਊਨਰਲ ਸ਼ੁਰੂ ਹੋਏਗਾ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਪਿਟਸਬਰਗ ਦੇ ਮੇਅਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਵਿਜ਼ਿਟ ਨਹੀਂ ਕਰਨਾ ਚਾਹੀਦਾ। ਹੋਰ ਵੀ ਬਹੁਤ ਸਾਰੇ ਜਿਹੜੇ ਯੂਐਸ ਕਮਿਊਨਿਟੀ ਦੇ ਲੋਕ ਹੈਗੇ ਆ ਉਹਨਾਂ ਨੇ ਵੀ ਇਹ ਕਿਹਾ ਹੈਗਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਇਸ ਫਿਊਨਰਲ ਦੇ ਉੱਤੇ ਉਸ ਟਾਈਮ ਨਹੀਂ ਵਿਜ਼ਿਟ ਕਰਨਾ ਚਾਹੀਦਾ, ਵੀ ਮੇਬੀ ਉਹ ਬਾਅਦ ਦੇ ਵਿੱਚ ਵਿਜ਼ਿਟ ਕਰ ਲੈਣ। ਬਿਲਕੁਲ ਉੱਥੇ ਕਾਫੀ ਜਿਹੜਾ ਰੌਲਾ ਪਿਆ ਆ। ਉਹ ਸੈਨੇਗੋਗ ਦਾ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਆ ਉਸਨੇ ਕਿਹਾ ਵੀ ਹੀ ਇਜ਼ ਅਨਵੈਲਕਮ ਪ੍ਰੈਜ਼ੀਡੈਂਟ ਨੂੰ। ਇਹੀ ਨਹੀਂ, ਕਾਂਗਰੈਸ਼ਨਲ ਲੀਡਰਸ ਦੋਨਾਂ ਹੀ ਪਾਰਟੀ ਦੇ, ਜਿਨ੍ਹਾਂ ਵਿੱਚ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ, ਪੌਲ ਰਾਇਨ, ਮਾਈਨੋਰਟੀ ਲੀਡਰ ਚਾਰਲਸ ਸ਼ਿਊਮਰ, ਮਾਈਨੋਰਟੀ ਲੀਡਰ ਹਾਊਸ ਦੇ ਨੈਂਸੀ ਪਲੋਸੀ, ਇਹਨਾਂ ਸਾਰਿਆਂ ਨੇ ਰਾਸ਼ਟਰਪਤੀ ਦੇ ਨਾਲ ਜਾਣ ਤੋਂ, ਇਹ ਸਾਰੇ ਜਿਹੜੇ ਦੋਨੋਂ ਹੀ ਪਾਰਟੀਆਂ ਦੇ ਲੀਡਰਸ ਨੇ ਰਾਸ਼ਟਰਪਤੀ ਦੇ ਨਾਲ ਉੱਥੇ ਜਾਣ ਤੋਂ ਇਨਕਾਰ ਜਿਹੜਾ ਉਹ ਮਨਾ ਕਰ ਦਿੱਤਾ ਆ। ਅਤੇ ਉੱਥੇ ਕਹਿੰਦੇ 1000 ਤੋਂ ਵੱਧ ਲੋਕਾਂ ਨੇ ਸਾਈਨ ਕੀਤਾ ਡੈਮੋਸਟ੍ਰੇਸ਼ਨ ਦੇ ਵਿੱਚ ਵੀ ਡਿਕਲੇਅਰ ਕੀਤਾ ਵੀ ਜਿਹੜੇ ਟਰੰਪ ਨੇ ਉਹ ਅਨਵੈਲਕਮ ਨੇ ਇਨ ਦੀਅਰ ਸਿਟੀ। ਸੋ ਕਾਫੀ ਜਿਹੜੇ ਕਿਤੇ ਨਾ ਕਿਤੇ, ਕਿਉਂਕਿ ਇਹ ਸਾਰੇ ਜਾਣੇ ਲੋਕ ਇਹ ਦੇਖਦੇ ਨੇ ਵੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਬਿਆਨ ਨੇ ਇਹ ਪਾੜੇ ਨੂੰ ਵਧਾ ਰਹੇ ਨੇ ਨਾ ਕਿ ਘਟਾ ਰਹੇ ਨੇ। ਇੱਕ ਟਾਈਮ ਦੇ ਉੱਤੇ ਸਾਰਾ ਹੱਕ ਵੀ ਸੈਂਡਰਸ ਦੇ ਦੁਆਰਾ ਇਹ ਬਿਆਨ ਦਵਾਇਆ ਜਾਂਦਾ ਵੀ ਸਾਰੇ ਜਣੇ ਯੂਨਾਈਟ ਹੋਣ, ਅਤੇ ਨਾਲ ਹੀ ਉਦੋਂ ਕੁਛ ਘੰਟੇ ਬਾਅਦ ਹੀ ਫਿਰ ਉਹੀ ਚੀਜ਼ ਵੀ ਇਹ ਫੇਕ ਆ, ਇਹ ਸਾਰਾ ਕੁਛ ਆ, ਇਹ ਇੱਦਾਂ ਉੱਥੇ ਜੇ ਆਰਮਡ ਗਾਰਡ ਹੁੰਦੇ ਤਾਂ ਇਹ ਕੁਛ ਜਿਹੜਾ ਉਹ ਨਹੀਂ ਸੀ ਹੋਣਾ। ਸੋ ਇੱਦਾਂ ਦੇ ਬਿਆਨ ਕਰਕੇ ਅਤੇ ਹੋਰ ਜਿਹੜੇ ਝੂਠੇ ਇਤਿਹਾਸਿਕ ਤੱਥ ਪੇਸ਼ ਕਰਕੇ ਫਿਰ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਡਿਵਾਈਡ ਜਿਹੜਾ ਕਰ ਜਾਂਦੇ। ਆਈ ਥਿੰਕ ਰਿਪਬਲਿਕਨ ਪਾਰਟੀ ਨੂੰ ਸੰਭਲਣ ਦੀ
ਦੀ ਜ਼ਰੂਰਤ ਆ। ਇਹ ਨਾ ਹੋਵੇ ਵੀ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਰਿਪਬਲਿਕਨ ਪਾਰਟੀ ਨੂੰ ਹੀ ਕਿਤੇ ਨਾ ਕਿਤੇ ਜਿਹੜਾ ਖੋਰਾ ਜਿਹੜਾ ਉਹ ਲਾ ਜਾਣ। ਇਹ ਦੇਖੋ ਅਬਰਾਹਮ ਲਿੰਕਨ ਜਿਹੜੇ ਆ, ਜਾਰਜ ਵਾਸ਼ਿੰਗਟਨ, ਪੁਰਾਣੇ ਤੋਂ ਪੁਰਾਣੇ ਜਿਹੜੇ ਲੀਡਰ ਜਿਨ੍ਹਾਂ ਦਾ ਨਾਮ ਜਿਹੜਾ ਇੰਨਾ ਚੱਲਦਾ ਆ, ਉਹ ਰਿਪਬਲਿਕਨ ਪਾਰਟੀ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਸੰਬੰਧਿਤ ਸੀ ਅਤੇ ਸਾਰੇ ਜਾਣੇ ਉਹਨਾਂ ਨੂੰ ਮੰਨਦੇ ਨੇ। ਅਤੇ ਰਾਈਟ ਨਾਓ ਜਿਹੜਾ ਅਮਰੀਕਾ ਦੇ ਵਿੱਚ ਪੋਲੀਟੀਕਲ ਡਿਸਕੋਰਸ ਜਿਹੜਾ ਬਣਿਆ ਪਿਆ, ਖਾਸ ਕਰਕੇ ਸਿਆਸਤ ਨੂੰ ਲੈ ਕੇ ਵੰਡ ਜਿਹੜੀ ਹੋਈ ਪਈ ਆ, ਉਹਦੇ ਵਿੱਚ ਉਹਨਾਂ ਨੂੰ ਯੂਨਾਈਟ ਕਰਨ ਦੇ ਵਿੱਚ ਹਾਲ ਦੀ ਘੜੀ ਰਾਸ਼ਟਰਪਤੀ ਟਰੰਪ ਨਾਕਾਮਯਾਬ ਰਹਿ ਰਹੇ ਨੇ। ਸੋ ਉੱਥੋਂ ਦੇ ਲੋਕਾਂ ਨੇ ਅਤੇ ਕਈ ਜਿਹੜੇ ਹੁਣ ਕਾਂਗਰੈਸ਼ਨਲ ਲੀਡਰਸ ਆ ਜਿਨ੍ਹਾਂ 'ਚ ਰਿਪਬਲਿਕਨ ਡੈਮੋਕਰੇਟ ਦੋਨੋਂ ਆ, ਉਹਨਾਂ ਨੇ ਇਹਨਾਂ ਦੇ ਨਾਲ ਉੱਥੇ ਜਾਣ ਤੋਂ ਮਨਾ ਕਰ ਦਿੱਤਾ ਹੈ। ਅਗਲੀ ਖਬਰ ਵੱਲ ਚੱਲੀਏ। ਅੱਜ ਸਵੇਰੇ ਇੰਡੀਆਨਾ ਦੇ ਵਿੱਚ ਇੱਕ ਬਹੁਤ ਮਾੜੀ ਘਟਨਾ ਵਾਪਰੀ ਜਿਹਦੇ ਨਾਲ ਇੱਕ ਵਹੀਕਲ ਨੇ, ਕਹਿੰਦੇ ਵੀ 3 ਬੱਚੇ ਇੰਡੀਆਨਾ ਦੇ ਵਿੱਚ ਸਕੂਲ ਜਾਣ ਲਈ ਖੜ੍ਹੇ ਸੀਗੇ, ਜਿਨ੍ਹਾਂ ਦੇ ਉੱਤੇ ਉਹ ਜਿਹੜੀ ਵਹੀਕਲ ਆ ਬੱਚਿਆਂ 'ਤੇ ਚੜ੍ਹਾ ਦਿੱਤੀ ਅਤੇ ਜਿਹਦੇ ਨਾਲ 3 ਬੱਚਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਇਹ ਅੱਜ ਸਵੇਰੇ 7:30 ਵਜੇ ਦੇ ਕਰੀਬ ਰੋਚੈਸਟਰ ਜਿਹੜੀ ਸਿਟੀ ਆ ਨੀਅਰ ਫੋਰਟ ਵੇਨ, ਅਕੋਰਡਿੰਗ ਟੂ ਇੰਡੀਆਨਾ ਪੁਲਿਸ, ਉੱਥੇ ਜਿਹੜੀ ਇਹ ਘਟਨਾ ਹੋਈ ਹੈਗੀ ਆ ਜੀ। ਅਤੇ ਆਪਾਂ ਹੁਣ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਜਿਹੜਾ ਆਪਣੇ ਅਗਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਤੁਹਾਨੂੰ ਜਿਹੜੀਆਂ ਕੈਲੀਫੋਰਨੀਆ ਦੀਆਂ ਪ੍ਰੋਪੋਜੀਸ਼ਨਸ ਆ ਉਸ ਦੇ ਬਾਰੇ ਜਿਹੜੀ ਉਹ ਤੁਹਾਨੂੰ ਜਾਣਕਾਰੀ ਦੇਵਾਂਗੇ। ਜਿੱਦਾਂ ਤੁਹਾਨੂੰ ਦੱਸਿਆ ਹੀ ਸੀਗਾ ਵੀ ਪਲੀਜ਼ ਜਿਹੜਾ ਤੁਸੀਂ ਜਿਨ੍ਹਾਂ ਨੇ ਵੀ ਜਿਹੜੇ ਅਜੇ ਵੋਟ ਨਹੀਂ ਪਾਈ ਹੋਈ, ਐਬਸੈਂਟੀ ਬੈਲਟ ਘਰੇ ਪਏ ਆ, ਜਾਂ ਜਿਨ੍ਹਾਂ ਨੇ ਵੋਟਾਂ ਵਾਲੇ ਦਿਨ 6 ਨਵੰਬਰ ਨੂੰ ਹੀ ਵੋਟਾਂ ਪਾਉਣੀਆਂ ਜਾ ਕੇ, ਉਹ ਜ਼ਰੂਰ ਆਪਣੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਨੂੰ ਅਸੀਂ ਦੱਸਾਂਗੇ। ਫਿਰ ਉਸ ਦੇ ਆਧਾਰ ਦੇ ਉੱਤੇ ਤੁਸੀਂ ਆਪਣਾ ਖੁਦ ਫੈਸਲਾ ਬਣਾ ਲਿਓ ਵੀ ਕਿਹੜੀ ਪ੍ਰੋਪੋਜੀਸ਼ਨ ਦੇ ਤੁਸੀਂ ਹੱਕ ਦੇ ਵਿੱਚ ਜਾਣਾ ਚਾਹੁੰਦੇ ਹੋ, ਕਿਸ ਦੀ ਜਿਹੜੀ ਉਸ ਦੇ ਅਗੇਂਸਟ ਜਾਣਾ ਚਾਹੁੰਦੇ ਹੋ। ਸੋ ਮਿਲ ਲੈਂਦੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ, ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰਾਬਰਟ ਰਿਟਲਿਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001, 98780 90001 और विजिट www.kularhospital.com। अच्छा गल सुन, मेरी शुगर भी ठीक है ते इंसुलिन भी बंद होगी। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ।
ओबामा केयर कवर्ड कैलीफोर्निया ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰਸ ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਸ ਮਹੀਨੇ ਦੇ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ $250 ਪਲੱਸ ਟੈਕਸ। मैं सतप्रीत कौर, मैं जोधवीर सिंह। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਸ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਸ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਕੱਲ ਵੰਗ ਦੀ ਕਰਾਂ ਜਾਂ ਤੇਰੀ ਸੰਗ ਦੀ, ਦੋਵੇਂ ਚੀਜ਼ਾਂ ਸੋਹਣੀਆਂ ਨਹੀਂ ਦੋਵੇਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜੱਸੀ ਸੋਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਜਿਸ ਤਰ੍ਹਾਂ ਆਪਾਂ ਦੱਸਿਆ ਸੀ ਕੱਲ ਵੀ ਅੱਜ ਜਿਹੜੀਆਂ ਕੈਲੀਫੋਰਨੀਆ ਦੀਆਂ ਪ੍ਰੋਪੋਜੀਸ਼ਨਸ ਹੈਗੀਆਂ ਇਹ ਤੁਹਾਨੂੰ ਬਹੁਤ ਜ਼ਿਆਦਾ ਅਫੈਕਟ ਕਰਨ ਜਾ ਰਹੀਆਂ। ਉਹ ਤੁਸੀਂ ਹੁਣ ਜਿਨ੍ਹਾਂ ਦੇ ਕੋਲ ਬੈਲਟ ਪੇਪਰ ਆ, ਸੈਂਪਲ ਆ, ਉਹ ਜ਼ਰੂਰ ਕੱਢ ਲਓ ਤਾਂ ਕਿ ਆਪਾਂ ਤੁਹਾਨੂੰ ਐਕਸਪਲੇਨ ਕਰੀਏ। ਸਾਡੇ ਕੋਲ ਲਗਭਗ 24-25 ਮਿੰਟ ਹੈਗੇ ਆ
ਜੀ। ਉਹ ਤੋਂ ਪਹਿਲਾਂ ਆਪਾਂ ਇੱਕ ਖਬਰ ਸਾਂਝੀ ਕਰਦੇ ਜਾਈਏ ਜੋ ਬੜੀ ਮਾੜੀ ਖਬਰ ਆ। 2 ਕੁ ਦਿਨ ਪਹਿਲਾਂ ਯੋਸ਼ੀਮਿਟੀ ਪਾਰਕ, ਜਿੱਥੇ ਲੋਕ ਬਹੁਤ ਜ਼ਿਆਦਾ ਜਾਂਦੇ ਹੈਗੇ ਆ ਵਿਜ਼ਿਟ ਕਰਨ, ਉੱਥੋਂ ਇੱਕ ਕਪਲ ਜਿਹੜਾ ਆ ਉਹ 800 ਫੁੱਟ ਇੱਕ ਆਪਣੀ ਸੈਲਫੀ ਲੈਣ ਲੱਗਾ ਥੱਲੇ ਡਿੱਗ ਪਿਆ ਸੀ। ਸੋ ਹੁਣ ਉਹਨਾਂ ਦਾ ਨਾਮ ਜਿਹੜਾ ਆਇਆ ਹੈਗਾ ਆ, ਦੋਨੋਂ ਹੀ ਉਹ ਹਸਬੈਂਡ ਵਾਈਫ ਜਿਹੜੇ ਆ ਇੰਡੀਅਨ ਮੂਲ ਦੇ ਸੀ। ਪਾਰਕ ਰੇਂਜਰਸ ਨੇ ਜਿਹੜੀਆਂ ਦੋਨਾਂ ਦੀਆਂ ਬੋਡੀਜ਼ ਰਿਕਵਰ ਕਰ ਲਈਆਂ। 29 ਸਾਲਾਂ ਦਾ ਵਿਸ਼ਨੂੰ ਵਿਸ਼ਵਨਾਥ ਅਤੇ 30 ਸਾਲਾਂ ਦੀ ਜਿਹੜੀ ਉਹਦੀ ਵਾਈਫ ਸੀ ਮੀਨਾਕਸ਼ੀ ਮੂਰਤੀ, ਤੇ ਦੋਨੋਂ ਜਣੇ ਇਹ ਫੋਟੋ ਲੈਣ ਲੱਗੇ ਸੀ, ਸੈਲਫੀ ਲੈਣ ਲੱਗੇ ਸੀ, ਜਦੋਂ ਉੱਥੋਂ ਡਿੱਗ ਪਏ। 800 ਫੁੱਟ ਡੂੰਘੀ ਜਾ ਕੇ ਜਿਹੜੀ ਉਹਨਾਂ ਦੀ ਬੋਡੀ ਮਿਲੀ ਆ। ਵਿਸ਼ਵਨਾਥ ਜਿਹੜਾ ਆ ਉਹ ਸਿਸਕੋ ਜਿਹੜੀ ਕੰਪਨੀ ਆ ਸੈਨੋਜ਼ੇ ਦੇ ਵਿੱਚ, ਉਹਦੇ ਲਈ ਸੌਫਟਵੇਅਰ ਇੰਜੀਨੀਅਰ ਦਾ ਕੰਮ ਕਰਦਾ ਸੀ। ਜੂਨ ਦੇ ਵਿੱਚ ਕਹਿੰਦੇ ਨਿਊਯਾਰਕ ਤੋਂ ਮੂਵ ਹੋਏ ਸੀਗੇ ਇੱਥੇ ਕੈਲੀਫੋਰਨੀਆ ਦੇ ਵਿੱਚ, ਅਤੇ 2009 ਤੋਂ ਇੱਕ ਜਿਹੜੇ ਆ ਇਕੱਠੇ ਸੀਗੇ। 2014 'ਚ ਕਹਿੰਦੇ ਇਹਨਾਂ ਦਾ ਵਿਆਹ ਹੋਇਆ ਸੀਗਾ। ਸੋ ਸਦਰਨ ਪਾਰਟ ਆਫ ਇੰਡੀਆ, ਦੱਖਣ ਵਾਲੇ ਪਾਸਿਓਂ ਜਿਹੜੇ ਉਹ ਆਏ ਸੀਗੇ। ਅਤੇ ਦੇਖੋ ਕਹਿੰਦੇ ਵੀ ਰੇਲਿੰਗ ਉੱਥੇ ਸੀਗੀ, ਇੱਕ ਟਾਫਟ ਪੁਆਇੰਟ ਕਰਕੇ ਆ, ਕਾਫੀ ਉੱਥੇ ਹਾਈਕ ਕਰਕੇ ਲੋਕ ਜਿਹੜੇ ਉੱਥੇ ਪਹੁੰਚਦੇ ਨੇ। ਬੜੇ ਸੋਹਣੇ ਉੱਥੋਂ ਮਨਮੋਹਕ ਦ੍ਰਿਸ਼ ਆਪਾਂ ਕਹਿ ਸਕਦੇ ਹਾਂ ਵੀ ਦੇਖਣ ਨੂੰ ਮਿਲਦੇ ਨੇ ਪੂਰੀ ਵੈਲੀ ਦੇ, ਉੱਥੇ ਯੋਸੇਮਿਟੀ ਵੈਲੀ ਦੇ ਨੈਸ਼ਨਲ ਪਾਰਕ ਦੇ। ਪਰ ਰੇਲਿੰਗ ਤੋਂ ਕਹਿੰਦੇ ਕਾਫੀ ਕਈ ਥਾਵਾਂ ਅਜਿਹੀਆਂ ਵੀ ਹੈਗੀਆਂ, ਕਿਉਂਕਿ ਸਾਰੀ ਜਗ੍ਹਾ ਦੇ ਉੱਤੇ ਰੇਲਿੰਗ ਲਾਉਣੀ ਨਾਮੁਮਕਿਨ ਵਾਲੀ ਗੱਲ ਹੁੰਦੀ ਹੈ। ਕੁਛ ਜਿਹੜੇ ਆ ਉਹ ਵੀ ਸੋਚਦੇ ਆ ਵੀ ਲੋਕ ਆਪਣੇ ਹਿਸਾਬ ਦੇ ਨਾਲ ਸਮਝ ਨੂੰ ਜਿਹੜੀ ਉਹ ਵਰਤਣਗੇ। ਕਈ ਥਾਵਾਂ ਦੇ ਉੱਤੇ ਰੇਲਿੰਗ ਨੂੰ ਟੱਪ ਕੇ ਬੰਦਾ ਗਾਂਹ ਵੀ ਚਲਿਆ ਜਾਂਦਾ ਆ, ਅਤੇ ਫਿਰ ਉਹੀ ਚੀਜ਼ ਲੱਗਦਾ ਆ ਇਹਨਾਂ ਦੇ ਨਾਲ ਹੋਈ ਆ। ਪਰ ਜਿਹੜੇ ਯੋਸੇਮਿਟੀ ਨੈਸ਼ਨਲ ਪਾਰਕ ਦੇ ਸਪੋਕਸ ਵੂਮਨ ਆ, ਉਹ ਕਹਿ ਰਹੇ ਆ ਵੀ ਸਾਨੂੰ ਅਜੇ ਕਲੀਅਰਲੀ ਆਈਡੀਆ ਹੈ ਨਹੀਂ ਆ ਵੀ ਉੱਥੇ ਹੋਇਆ ਕੀ ਆ। ਅਤੇ ਪਾਰਕ ਰੇਂਜਰਸ ਜਿਹੜੇ ਆ ਉਹਨਾਂ ਨੂੰ ਹੈਲੀਕਾਪਟਰਸ ਅਤੇ ਕਈ ਤਰੀਕੇ ਦੀਆਂ ਹੋਰ ਟੈਕਨੀਕਸ ਦੀ ਵਰਤੋਂ ਕਰਕੇ ਇਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਵਿਸ਼ਨੂੰ ਵਿਸ਼ਵਨਾਥ ਅਤੇ ਮੀਨਾਕਸ਼ੀ ਮੂਰਤੀ ਦੀਆਂ ਜਿਹੜੀਆਂ ਕੱਢਣੀਆਂ ਜਿਹੜੀਆਂ ਪਈਆਂ ਸੀਗੀਆਂ। ਸੋ ਜਾਂਚ ਜਿਹੜੀ ਉਸ ਦੀ ਜਿਹੜੀ ਉਹ ਚੱਲ ਰਹੀ ਆ। ਸੋ ਇਸ ਤੋਂ ਪਹਿਲਾਂ ਹਾਈਕਿੰਗ ਦੇ ਕਾਫੀ ਸ਼ੌਕੀਨ ਸੀਗੇ ਇਹ ਦੋਨੋਂ। ਕਹਿੰਦੇ ਇਸ ਤੋਂ ਪਹਿਲਾਂ ਮਾਰਚ ਦੇ ਵਿੱਚ ਇਹ ਗ੍ਰੈਂਡ ਕੈਨੀਅਨ ਵੀ ਜਿਹੜੇ ਆ ਉੱਥੇ ਜਾ ਕੇ ਆਏ ਸੀ। ਅਤੇ ਕਹਿੰਦੇ ਇੱਕ ਵਾਰੀ ਇਸ ਬੀਬੀ ਨੇ ਤਸਵੀਰ ਦੇ ਉੱਤੇ ਇਹ ਕੈਪਸ਼ਨ ਜਿਹੜਾ ਪਾਇਆ ਸੀ, ਇਜ਼ ਆਵਰ ਲਾਈਫ ਵਰਥ 1 ਫੋਟੋ। ਸੋ ਬੇਸਿਕਲੀ ਤਸਵੀਰਾਂ ਲੈਣ ਦੇ ਲਈ ਜਿਹੜੇ ਫੋਟੋਗ੍ਰਾਫਰ ਆ ਬੜਾ ਕੁਛ ਕਰਦੇ ਨੇ। ਲੱਗਦਾ ਇਹਨੇ ਵੀ ਆਪਣੀ ਜਾਨ ਜਿਹੜੀ ਇੱਦਾਂ ਹੀ ਸ਼ਾਇਦ ਜੋਖਮ ਦੇ ਵਿੱਚ ਜਿਹੜੀ ਪਾ ਦਿੱਤੀ ਹੋਵੇ। ਪਰ ਬਹੁਤ ਅਫਸੋਸਜਨਕ ਗੱਲ ਹੋਈ ਆ। ਬੜਾ ਹੀ ਯੰਗ ਕਪਲ ਜਿਹੜਾ ਆ ਉਹ ਇਸ ਚੀਜ਼ ਦੀ ਭੇਟ ਜਿਹੜਾ ਉਹ ਚੜ੍ਹ ਗਿਆ। ਤੁਹਾਡੇ ਵੀ ਬੱਚੇ ਆ ਅਕਸਰ ਜਾਂਦੇ ਨੇ ਘੁੰਮਣ ਫਿਰਨ ਦੇ ਲਈ, ਪਲੀਜ਼ ਉਹਨਾਂ ਨੂੰ ਇੱਦਾਂ ਦੀਆਂ ਹਦਾਇਤਾਂ ਜ਼ਰੂਰ ਦਿਆ ਕਰੋ ਵੀ ਭਾਈ ਬੰਦਾ ਜਦੋਂ ਜਵਾਨ ਹੁੰਦਾ ਉਹਨੂੰ ਲੱਗਦਾ ਵੀ ਸਾਨੂੰ ਕਦੀ ਕੁਛ ਹੋ ਨਹੀਂ ਸਕਦਾ ਹੁੰਦਾ, ਪਰ ਅਣਹੋਣੀ ਦਾ ਕਿਤੇ ਵੀ ਟਾਈਮ ਕਿਸੇ ਦੇ ਨਾਲ ਵੀ ਹੋ ਜਾਂਦੀ ਹੁੰਦੀ ਆ। ਪਰ ਫਿਰ ਵੀ ਇਹਤਿਆਤ ਵਰਤਣੀ ਬਹੁਤ ਜ਼ਰੂਰੀ ਹੁੰਦੀ ਆ ਜੀ। ਹੁਣ ਆਈਏ ਆਪਾਂ ਪ੍ਰੋਪੋਜੀਸ਼ਨ ਵੱਲ। ਸਭ ਤੋਂ ਪਹਿਲਾਂ ਆਪਾਂ ਬੋਟਮ ਤੋਂ ਹੀ ਚੱਲਦੇ ਹਾਂ। ਰਾਜਕਰਨਵੀਰ ਸਿੰਘ ਜੀ, ਪ੍ਰੋਪੋਜੀਸ਼ਨ ਜਿਹੜੀ 12 ਆ ਉਹਦੇ ਵੱਲ ਚੱਲੀਏ। ਜਿਹੜੀ ਪ੍ਰੋਪੋਜੀਸ਼ਨ 12 ਆ 12 ਇਹ ਪੰਜਾਬੀ ਕਮਿਊਨਿਟੀ ਨੂੰ ਕਾਫੀ ਹਿੱਟ ਕਰ ਸਕਦੀ ਹੈਗੀ ਆ, ਕਿਉਂਕਿ ਇਹ ਜਿਹੜੀ ਆ ਖਾਸ ਕਰਕੇ ਜਿਹੜੇ ਫਾਰਮ ਐਨੀਮਲਸ ਆ ਉਹਨਾਂ ਦੇ ਨਾਲ ਰਿਲੇਟਡ ਹੈਗੀ ਆ, ਜਿਹਦੇ ਵਿੱਚ ਹੈਨਜ਼ ਆਉਂਦੀਆਂ, ਕੁੱਕੜ ਆਉਂਦੇ ਆ, ਸੂਰ ਆਉਂਦੇ ਆ। ਬਹੁਤ ਸਾਰੀਆਂ ਜਿਹੜੀ ਕੈਲੀਫੋਰਨੀਆ ਸਟੇਟ ਆ ਕਹਿੰਦੇ ਪਈ ਇਹ ਐਗਰੀਕਲਚਰ ਦੇ ਵਿੱਚ ਅਤੇ ਇਸ ਤਰ੍ਹਾਂ ਦੇ ਵਿੱਚ ਨੰਬਰ 1 ਜਾ ਰਹੀ ਹੈਗੀ ਆ। ਅਤੇ ਜੇ ਪ੍ਰੋਪੋਜੀਸ਼ਨ ਦੇ ਵਿੱਚ ਡਿਟੇਲ ਥੋੜ੍ਹਾ ਜਿਹਾ ਰਾਜਕਰਨਵੀਰ ਸਿੰਘ ਜੀ ਦੱਸੋ, ਫਿਰ ਆਪਾਂ ਦੱਸਾਂਗੇ ਵੀ ਇਹਦਾ ਨੁਕਸਾਨ ਕੀ ਆ ਅਤੇ ਫਾਇਦਾ ਕੀ ਆ। ਹਾਂਜੀ, ਪ੍ਰੋਪੋਜੀਸ਼ਨ 12 ਦਾ ਜਿਹੜਾ ਇਹੀ ਆ ਵੀ ਜਿਹੜੀ ਮਿਨੀਮਮ ਸਪੇਸ ਰਿਕੁਆਇਰਮੈਂਟ ਆ, ਜਿੱਦਾਂ ਕਾਵਜ਼ ਹੈਗੇ ਆ, ਜਿੱਦਾਂ ਐਗ ਲੇਇੰਗ ਹੈਨਜ਼ ਹੈਗੀਆਂ ਆ, ਬਰੀਡਿੰਗ ਪਿਗਜ਼ ਹੈਗੇ ਆ, ਉਹਨਾਂ ਦੇ ਲਈ ਜਿਹੜੀ ਇੱਕ ਮਿਨੀਮਮ ਸਪੇਸ ਰਿਕੁਆਇਰਮੈਂਟ ਸਕੁਏਅਰ ਫੁੱਟ ਦੇ ਹਿਸਾਬ ਦੇ ਨਾਲ ਜਿਹੜੀ ਉਹ ਰੱਖੀ ਜਾਊਗੀ। ਵੀ ਜੇ ਇੱਕ ਜਿਹੜੀ ਹੈਨ ਆ ਤਾਂ ਉਸ ਦੇ ਹਿਸਾਬ ਦੇ ਨਾਲ ਜੇ 100 ਰੱਖੀਆਂ ਤਾਂ ਘੱਟੋ ਘੱਟ 100 ਸਕੁਏਅਰ ਫੁੱਟ ਜਿਹੜੀ ਥਾਂ ਹੋਵੇ। ਸੋ ਬੇਸਿਕਲੀ ਇਸ ਹਿਸਾਬ ਦੇ ਨਾਲ ਜਿਹੜਾ ਏਰੀਆ ਉਹ ਉਹਨਾਂ ਨੇ ਵਧਾਉਣ ਦੀ ਜਿਹੜੀ ਗੱਲ ਆਖੀ ਆ। ਇਹ ਹੁਣ ਉਹਨਾਂ ਨੇ ਕਿਹਾ 2020 ਤੱਕ ਤੁਹਾਨੂੰ 1 ਸਕੁਏਅਰ ਫੁੱਟ ਦਾ ਏਰੀਆ ਰੱਖਣਾ ਪਊਗਾ। ਜਿਹੜੇ ਮੁਰਗੇ ਜਾਂ ਮੁਰਗੀਆਂ ਜਿਨ੍ਹਾਂ ਦਾ ਬਾਅਦ ਦੇ ਵਿੱਚ ਕਤਲ ਹੁੰਦਾ ਹੈਗਾ ਆ ਕੰਪਨੀਆਂ ਵੱਲੋਂ, ਐਗ ਲੇਇੰਗ ਹੈਨਜ਼ ਵੀ ਆ ਜੀ, ਤੇ ਉਹ ਤੋਂ ਬਾਅਦ ਕਹਿੰਦੇ ਪਏ ਇਹਨਾਂ ਨੂੰ 2022 'ਚ ਫ੍ਰੀ ਛੱਡਣਾ ਪਊਗਾ। ਤੇ ਉਹ ਕਿਸੇ ਵੀ ਜਿਹੜੇ ਆ
ਜਿਹੜਾ ਕੇਜ ਆ ਉਹਦੇ 'ਚ ਨਹੀਂ ਰਹਿ ਸਕਦੇ, ਓਪਨ ਸਪੇਸ ਆਊਟਡੋਰ ਕੇਜ ਫ੍ਰੀ ਖੁੱਲੀ ਹੋਣੀ ਚਾਹੀਦੀ ਆ। ਸੋ ਇਹਦੇ ਨਾਲ ਕੀ ਹੋਣਾ ਹੈਗਾ ਆ, ਇਹ ਜਰਾ ਦੱਸੋ ਵੀ ਇਹ ਜਿਹੜੀਆਂ ਫੋਸਟਰ ਫਾਰਮ ਖਾਸ ਕਰਕੇ ਆ ਉਹਨਾਂ ਨੂੰ ਇਫੈਕਟ ਹੋਣਾ। ਉੱਦਾਂ ਤੇ ਉਹ ਕੰਪਨੀ ਦੇਖੋ ਬਹੁਤ ਵੱਡੀ ਆ, ਪਰ ਇੱਕ ਜਿਹੜੀ ਆ ਉਹ ਚਾਹੁੰਦੇ ਨਹੀਂ ਆ ਵੀ ਇਸ ਪ੍ਰੋਪੋਜੀਸ਼ਨ ਦੇ ਉੱਤੇ ਲੋਕ ਜਿਹੜੀ ਉਹ ਹਾਂ ਕਰਨ, ਕਿਉਂਕਿ ਬਤੌਰ ਜਿਹੜਾ ਬਿਜ਼ਨਸ ਆ ਕੋਈ ਵੀ ਆਪਣੇ ਜਿਹੜੇ ਪੱਲਿਓਂ ਬਹੁਤੇ ਪੈਸੇ ਜਿਹੜਾ ਉਹ ਖਰਚਣਾ ਜਿਹੜਾ ਉਹ ਨਹੀਂ ਚਾਹੁੰਦਾ ਹੁੰਦਾ, ਖਾਸ ਕਰਕੇ ਇਹਨਾਂ ਨੂੰ ਲੈ ਕੇ। ਸੋ ਕਹਿੰਦੇ ਵੀ ਜਿਨ੍ਹਾਂ ਦਾ ਬੇਸਿਕਲੀ ਮੁਰਗਿਆਂ ਦਾ ਜਾਂ ਕਾਬਜ਼ ਆ ਜਾਂ ਪਿਗਜ਼ ਹੈਗੇ ਆ, ਇਹਨਾਂ ਨੂੰ ਐਜ਼ ਏ ਮੀਟ ਦੀ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਆ, ਉਹਨਾਂ ਦੇ ਲਈ ਜਿਹੜੀ ਥਾਂ ਵਧਾਉਣੀ ਪਈ ਅਤੇ ਸਾਨੂੰ ਆਪਣੇ ਪਲਾਂਟ ਜਿਹੜੇ ਆ ਉਹ ਇੱਥੋਂ ਚੱਕਣੇ ਜਿਹੜੇ ਉਹ ਪੈ ਸਕਦੇ ਆ। ਸੋ ਇਹ ਇਸ ਤਰੀਕੇ ਦੇ ਨਾਲ ਕਹਿ ਰਹੇ ਆ। ਪਰ ਦੇਖੋ ਜਿਹੜੇ ਪਰ ਬਹੁਤ ਲੋਕ ਜਿਹੜੇ ਖਾਂਦੇ ਵੀ ਆ ਮੀਟ, ਉਹ ਇਹ ਕਹਿੰਦੇ ਆ ਵੀ ਨਹੀਂ ਇਹ ਬਹੁਤ ਨਿਰਦੈਤਾ ਵਾਲਾ ਕੰਮ ਆ, ਵੀ ਲੋਕ ਬੜੇ ਨਿਰਦਈ ਹੋਏ ਪਏ ਆ, ਵੀ ਇਹਨਾਂ ਨੂੰ ਇੱਦਾਂ ਭੀੜੇ ਰੱਖਦੇ ਨੇ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਾਰਦੇ ਨੇ। ਅਤੇ ਸੋ ਉਸ ਚੀਜ਼ ਨੂੰ ਉਹ ਹਟਾਉਣਾ ਚਾਹੁੰਦੇ ਨੇ। ਉਹ ਲੋਕ ਕਹਿੰਦੇ ਆ ਵੀ ਹਾਂ ਘੱਟੋ ਘੱਟ ਜਿਹਦਾ ਤੁਸੀਂ ਆਂਡੇ ਖਾਣੇ ਆ ਜਾਂ ਜਿਹਦੀ ਤੁਸੀਂ ਮੁਰਗੀ ਬਣਾ ਕੇ ਖਾਣੀ ਆ ਜਾਂ ਜਿਹੜੇ ਬਰੀਡਿੰਗ ਪਿਗਜ਼ ਹੈਗੇ ਨੇ ਜਾਂ ਕਾਬਜ਼ ਹੈਗੇ ਨੇ, ਉਹਨਾਂ ਲਈ ਜਿਹੜੀ ਆ ਉਹ ਖੁੱਲ੍ਹੀ ਥਾਂ ਜਿਹੜੀ ਹੋਣੀ ਚਾਹੀਦੀ ਆ। ਸੋ ਜੇ ਯੈਸ ਕਰਦੇ ਆ ਤਾਂ ਜਿਹੜੇ ਇਹਨਾਂ ਦੇ ਲਈ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਆ ਜਾਂ ਫੋਸਟਰ ਫਾਰਮਸ ਆ ਜਾਂ ਹੋਰ ਵੀ ਜਿਹੜੀਆਂ ਕੋਈ ਛੋਟੇ ਮੋਟੇ ਵੀ ਰੈਂਚਸ ਜਿਹੜੇ ਹੋਣਗੇ ਜਿਹੜੇ ਇਸ ਤਰੀਕੇ ਦੇ ਨਾਲ ਸਪਲਾਈ ਕਰਦੇ ਨੇ ਇਹ ਚੀਜ਼ਾਂ ਨੂੰ, ਤਾਂ ਉਹਨਾਂ ਨੂੰ ਥਾਂ ਜਿਹੜਾ ਇਹਨਾਂ ਦੇ ਲਈ ਬਾਈ 2020 ਜਿਹੜਾ ਆ ਉਹ ਵਧਾਉਣਾ ਪਊਗਾ। ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 2022 ਤੱਕ ਇਹ ਬਹੁਤਿਆਂ ਨੂੰ ਫਿਰ ਜਿਹੜਾ ਕੇਜ ਫਰੀ ਜਿਹੜਾ ਉਹ ਕਰਨਾ ਪਊਗਾ। ਹਿਊਮੈਨ ਸੁਸਾਇਟੀ ਜਿਹੜੀ ਆ ਉਹਨਾਂ ਨੇ ਇਹ ਕਿਤੇ ਨਾ ਕਿਤੇ ਜਿਹੜਾ ਕੈਂਪੇਨ ਆ ਉਹ ਸ਼ੁਰੂ ਕੀਤਾ ਸੀਗਾ ਵੀ ਜਿਹੜੇ ਇਹਨਾਂ ਦੀ ਬੇਸਿਕਲੀ ਮੁਰਗੀਆਂ ਦੀ ਕਾਬਜ਼ ਦੀ ਜਿਹੜੀ ਆ ਉਹ ਹਿਊਮੇਨ ਤਰੀਕੇ ਦੇ ਨਾਲ ਥੋੜ੍ਹੀ ਟਰੀਟਮੈਂਟ ਆ ਉਹ ਵਧੇ ਜੀ। ਸੋ ਯੈਸ ਦੇ ਲਈ $12.8 ਮਿਲੀਅਨ ਇਕੱਠਾ ਕੀਤਾ ਗਿਆ ਹੈ। ਜਦੋਂ ਜੇ ਕਹਿੰਦੇ ਇਹ ਲਾਗੂ ਹੋ ਜਾਂਦਾ, ਪਾਸ ਹੋ ਜਾਂਦਾ, ਜੇ ਮੰਨ ਲਓ ਤੁਸੀਂ ਕਹਿੰਦੇ ਆ ਵੀ ਹਾਂ ਜਗ੍ਹਾ ਜ਼ਿਆਦਾ ਹੋਣੀ ਚਾਹੀਦੀ ਆ ਸੂਰਾਂ ਲਈ, ਹੁਣ ਜਿਹੜੀ ਆ 24 ਫੁੱਟ ਤੋਂ ਵਧਾ ਕੇ ਜਿਹੜੀ ਉਹਨਾਂ ਨੇ ਕਹਿੰਦੇ ਵੀ 42 ਫੁੱਟ ਕਰ ਦੇਣੀ ਆ, ਅਤੇ ਫਿਰ ਜਿਹੜੀ ਜੇ ਯੈਸ ਕਰੂੰਗੇ ਪਾਸ ਹੋ ਜਾਣੀ ਆ, ਜੇ ਨੋ ਕਰੂੰਗੇ ਤਾਂ ਫਿਰ ਜਿੱਦਾਂ ਚੱਲਦਾ ਉੱਦਾਂ ਹੀ ਚੱਲਦਾ ਰਹਿਣਾ ਹੈਗਾ ਆ। ਅਤੇ ਇਹਦੇ ਉੱਤੇ $10 ਮਿਲੀਅਨ ਸਟੇਟ ਨੂੰ ਸਪੈਂਡ ਕਰਨਾ ਪਏਗਾ ਇਹਨੂੰ ਇਨਫੋਰਸ ਕਰਨ ਦੇ ਲਈ, ਅਤੇ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਇਹਨੂੰ ਇਨਫੋਰਸ ਕਰੂਗਾ। ਅਤੇ ਜੇ ਕੋਈ ਵੀ ਬੰਦਾ ਵਾਇਲੇਟ ਕਰੂਗਾ, ਜ਼ਰੂਰੀ ਨਹੀਂ ਵੀ ਵੱਡੀਆਂ ਫੈਕਟਰੀਆਂ ਆ, ਛੋਟੇ ਵੀ ਮੈਂ ਦੇਖਿਆ ਫਰਿੱਜ ਨੂੰ ਲੋਕਾਂ ਨੇ ਬਹੁਤ ਰੱਖੇ ਹੋ ਆ ਕੁੱਕੜ ਵਗੈਰਾ ਜਾਂ ਹੋਰ, ਅਤੇ ਇਹ ਕਹਿੰਦੇ ਵੀ ਮਿਸਡਮੀਨਰ ਚਾਰਜਸ ਵੀ ਤੁਹਾਡੇ ਤੇ ਲੱਗ ਸਕਦੇ ਹੈਗੇ ਅਤੇ ਪੈਨਲਟੀ ਲੱਗ ਸਕਦੀ ਹੈ। ਬੇਸਿਕਲੀ ਇਹਦਾ ਨਾਂ ਜਿਹੜਾ ਹੈਗਾ ਪ੍ਰੀਵੈਂਸ਼ਨ ਆਫ ਕਰੂਐਲਿਟੀ ਟੂ ਫਾਰਮ ਐਨੀਮਲਸ ਐਕਟ, ਵੀ ਉਹਨਾਂ ਦੇ ਉੱਤੇ ਹੋ ਰਿਹਾ ਬੇਸਿਕਲੀ ਅਤਿਆਚਾਰ ਆ ਉਸ ਨੂੰ ਰੋਕਣਾ ਹੈ। ਜੇ ਯੈਸ ਕਰਦੇ ਆ ਤਾਂ ਇਹ ਅਤਿਆਚਾਰ ਨੂੰ ਜਿਹੜਾ ਕਹਿੰਦੇ ਆ ਵੀ ਉਹ ਰੋਕਿਆ ਜਾ ਸਕਦਾ ਆ। ਸੋ ਅਗਲੀ ਪ੍ਰੋਪੋਜੀਸ਼ਨ ਵੱਲ ਚੱਲੀਏ 11। ਇਹ ਪ੍ਰੋਪੋਜੀਸ਼ਨ ਇਹ ਹੈਗੀ ਆ, ਇਹਦੇ ਮੁਤਾਬਕ ਜਿਹੜੇ ਐਂਬੂਲੈਂਸ ਦੇ ਵਰਕਰਸ ਆ ਉਹ ਕਹਿੰਦੇ ਵੀ ਜਦੋਂ ਉਹਨਾਂ ਨੂੰ ਬ੍ਰੇਕ ਮਿਲਦੀ ਆ ਅਤੇ ਜਾਂ ਉਹ ਰੋਟੀ ਖਾਂਦੇ ਜਾਂ ਕੁਛ ਵੀ ਆਪਣਾ ਲੰਚ ਕਰਦੇ ਆ, ਉਸ ਟਾਈਮ 'ਤੇ ਵੀ ਉਹਨਾਂ ਨੂੰ ਕਾਲ ਦੇ ਉੱਤੇ ਰਹਿਣਾ ਪਊਗਾ। ਜੀ ਬਿਲਕੁਲ। ਹਾਂਜੀ, ਸੋ ਬੇਸਿਕਲੀ ਜਿਹੜੇ ਕਾਫੀ ਪ੍ਰਾਈਵੇਟ ਜਿਹੜੀਆਂ ਆ ਐਂਬੂਲੈਂਸ ਸਰਵਿਸਿਜ਼ ਜਿਹੜੀਆਂ ਆ ਉਹ ਅਮਰੀਕਾ ਦੇ ਵਿੱਚ ਚੱਲਦੀਆਂ। ਕੈਲੀਫੋਰਨੀਆ ਦੇ ਵਿੱਚ ਆਪਾਂ ਜੇ ਗੱਲ ਕਰੀਏ, ਕਿਉਂਕਿ ਇਹ ਪ੍ਰੋਪੋਜੀਸ਼ਨ ਉਹਨਾਂ ਦੇ ਨਾਲ ਸੰਬੰਧਿਤ ਆ, ਕੈਲੀਫੋਰਨੀਆ ਦੇ ਵਿੱਚ ਚੱਲਦੀਆਂ ਆ। ਅਤੇ ਕਿਉਂਕਿ ਉਹਨਾਂ ਨੂੰ ਬ੍ਰੇਕਸ ਦੇ ਵੀ ਜਿਹੜੀ ਪੇ ਤਾਂ ਜਿਹੜੀ ਉਹ ਮਿਲਦੀ ਹੋਈ ਆ, ਸਾਰਾ ਕੁਛ ਹੁੰਦਾ, ਟ੍ਰੇਨਿੰਗ ਦੀ ਵੀ ਇਹ ਇਸ ਦੇ ਤਹਿਤ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਇਹ ਪ੍ਰੋਪੋਜੀਸ਼ਨ 11 ਦੇ ਤਹਿਤ ਜੇ ਯੈਸ ਕਰਦੇ ਆ ਤਾਂ ਜਿਹੜੇ ਐਂਬੂਲੈਂਸ ਪ੍ਰੋਵਾਈਡਰਸ ਹੈਗੇ ਨੇ ਉਹਨਾਂ ਨੂੰ ਰਿਕਵਾਇਰ ਕਰਨਾ ਪਊਗਾ ਆਪਣੇ ਕਾਮਿਆਂ ਨੂੰ, ਵਰਕਰਸ ਨੂੰ, ਵੀ ਉਹ ਔਨ ਕਾਲ ਰਹਿਣ, ਚਾਹੇ ਉਹ ਬ੍ਰੇਕਸ ਦੇ ਉੱਤੇ ਵੀ ਆ ਜਿਹੜੇ ਕਿ ਪੇਡ ਕੀਤੀ ਜਾ ਰਹੀ ਆ ਉਹਨਾਂ ਦੇ ਰੈਗੂਲਰ ਰੇਟ ਦੇ ਉੱਤੇ। ਇਹ ਆਈ ਥਿੰਕ ਜਿਹੜੀਆਂ ਐਂਬੂਲੈਂਸਿਸ ਇਹਦੇ ਵਿੱਚੋਂ ਫਿਰ ਜੇ ਪਾਸ ਹੋ ਜਾਂਦੀ ਹੈ ਤਾਂ ਨਜਿੱਠ ਲੈਣਗੀਆਂ, ਕਹਿਣਗੀਆਂ ਵੀ ਇਹ ਰਾਈਟ ਨਾਓ ਆਫ ਡਿਊਟੀ ਨੇ, ਸੋ ਇਹਨਾਂ ਨੂੰ ਅਸੀਂ ਇਹ ਜਿਹੜਾ ਬ੍ਰੇਕ ਦੇ ਉੱਤੇ ਪੇ ਨਹੀਂ ਕਰ ਰਹੇ। ਸੋ ਜੇ ਪੇ ਨਹੀਂ ਕਰ ਰਹੇ ਸੋ ਇਹਨਾਂ ਨੂੰ ਔਨ ਕਾਲ ਜਿਹੜੀ ਰਹਿਣ ਦੀ ਜ਼ਰੂਰਤ ਨਹੀਂ ਆ, ਔਰ ਬੰਦਾ ਜਿਹੜਾ ਆ ਕੋਈ ਨਾ ਕੋਈ ਜਿਹੜਾ ਢੰਗਾ ਤਰੀਕਾ ਜਿਹੜਾ ਆ ਉਹ ਲੱਭ ਹੀ ਲੈਂਦਾ ਆ। ਸੋ ਬਿਲਕੁਲ। ਸੋ ਪ੍ਰੋਪੋਜੀਸ਼ਨ ਜਿਹੜੇ ਸਪੋਰਟਰ ਇਹਦੇ ਹੈਗੇ ਆ, ਈਵਨ ਕੋਲੋਰਾਡੋ ਬੇਸਡ ਅਮਰੀਕਨ ਮੈਡੀਕਲ ਰਿਸਪੌਂਸ AMR ਤੁਸੀਂ ਦੇਖੀਆਂ ਹੋਗੀਆਂ ਬਹੁਤ ਸਾਰੀਆਂ ਜਿਹੜੀਆਂ 911 ਦੀਆਂ ਵੈਨਾਂ ਹੁੰਦੀਆਂ ਆ,
ਜਦੋਂ ਜਾਂਦੀਆਂ ਆ ਤੇ ਉਹ AMR ਦੀਆਂ ਹੀ ਹੁੰਦੀਆਂ ਆ, ਉਹ ਇਹਨੂੰ ਸਪੋਰਟ ਕਰ ਰਿਹਾ, ਕਹਿੰਦੇ ਵੀ ਨਹੀਂ ਇਹ ਹੋਣਾ ਹੀ ਚਾਹੀਦਾ ਆ। ਤੇ ਆਪੋਜੀਸ਼ਨ 'ਚ ਯੂਨੀਅਨ ਵੀ ਜਿਹੜੀਆਂ ਕਿਸੇ ਤਰ੍ਹਾਂ ਦੀਆਂ ਕੋਈ ਉਹ ਆਪੋਜੀਸ਼ਨ 'ਚ ਨਹੀਂ, ਕਹਿੰਦੇ ਪਬਲਿਕ ਸੇਫਟੀ ਇਸ਼ੂ ਹੈਗਾ ਆ। ਪਰ ਬਹੁਤੇ ਲੋਕ ਇਹਨੂੰ ਸਪੋਰਟ ਹੀ ਕਰ ਰਹੇ ਆ। ਸਿਰਫ ਜਿਹੜੀ ਕੈਲੀਫੋਰਨੀਆ ਦੀ ਡੈਮੋਕ੍ਰੈਟਿਕ ਪਾਰਟੀ ਆ ਤੇ ਉਹ ਜਿਹੜੀ ਆ ਇਹਨੂੰ ਅਪੋਜ਼ ਕਰ ਰਹੀ ਆ, ਤੇ ਕੁਛ ਕੁ ਜਿਹੜੀਆਂ ਲੇਬਰ ਯੂਨੀਅਨ ਅਪੋਜ਼ ਕਰ ਰਹੀਆਂ। ਜੀ ਜੀ ਬਿਲਕੁਲ। ਸੋ ਪ੍ਰੋਪੋਜੀਸ਼ਨ ਇਹ 11 ਹੈਗੀ ਆ ਵੀ ਜਿਹੜੇ ਐਂਬੂਲੈਂਸ ਇੰਪਲੋਈਜ਼ ਆ, ਜਿਹੜੇ ਪੇਡ ਕੀਤੇ ਜਾਂਦੇ, ਉਹਨਾਂ ਦੀਆਂ ਪੇਡ ਬ੍ਰੇਕਸ ਹੁੰਦੀਆਂ ਆ, ਉਹਨਾਂ ਨੂੰ ਔਨ ਕਾਲ 'ਚ ਜਿਹੜਾ ਉਹ ਰਹਿਣਾ ਪਊਗਾ। ਆਈ ਥਿੰਕ ਵਿਚ ਇਜ਼ ਅ ਗੁੱਡ ਥਿੰਗ ਟੂ ਹੈਵ, ਵੀ ਕਿਉਂਕਿ ਪਤਾ ਥੋੜ੍ਹੀ ਹੁੰਦਾ ਵੀ ਐਮਰਜੈਂਸੀ ਕਦੋਂ ਕਿਹੜੇ ਵੇਲੇ ਜਿਹੜੀ ਉਹ ਆ ਜਾਊਗੀ। ਵੀ ਬੰਦਾ ਚਲੋ ਰੋਟੀ ਤਾਂ ਫਿਰ ਵੀ ਜਿਹੜਾ ਕਹਿੰਦੇ ਆ ਵੀ ਉਹ ਖਾ ਲੈਂਦਾ ਆ ਤੁਰੇ ਜਾਂਦੇ, ਜਾਂ ਬਾਅਦ ਦੇ ਵਿੱਚ ਕਿਸੇ ਦੀ ਜਾਨ ਬਚ ਜਾਵੇ ਤਾਂ ਉਹਦੇ ਨਾਲ ਦੀ ਰੀਸ ਕੋਈ ਨਹੀਂ ਜੀ। ਅਗਲੀ ਜਿਹੜੀ ਪ੍ਰੋਪੋਜੀਸ਼ਨ ਆ ਉਹ ਰੈਂਟ ਕੰਟਰੋਲ ਲਈ ਆ, ਪ੍ਰੋਪੋਜੀਸ਼ਨ 10 ਜੀ ਬਿਲਕੁਲ। ਇਹ ਵੀ ਬੜੀ ਇੰਪੋਰਟੈਂਟ ਜਿਹੜੀਆਂ ਆ ਉਹ ਹੈਗੀ ਆ ਪ੍ਰੋਪੋਜੀਸ਼ਨ 10। ਸੋ 10 ਨੰਬਰ ਵਾਲੀ ਪ੍ਰੋਪੋਜੀਸ਼ਨ ਆ। ਸੋ ਇਹ 2 ਪੇਜਾਂ ਦੇ ਵਿੱਚ ਤੁਹਾਡੇ ਆਪਣੇ ਸਰੋਤਿਆਂ ਨੂੰ ਦੱਸ ਦੀ ਵੀ ਬੈਲਟਸ ਦੇ ਵਿੱਚ ਜਿਹੜੀ ਆਈ ਹੋਣੀ ਆ। ਸੋ ਕਈ ਇਹਦੇ ਉੱਤੇ ਮੈਜਰਸ ਲਿਖਿਆ ਹੋਣਾ ਆ। ਸੋ 1 2 3 4 5 6 7 8 9 10 11 12 ਤੱਕ ਜਿਹੜੀਆਂ ਹੋਣਗੀਆਂ। 9 ਦੇ ਵਿੱਚ ਤਾਂ ਉਹਨਾਂ ਨੇ ਆਲਰੇਡੀ ਲਿਖਿਆ ਹੋਣਾ ਵੀ ਸੁਪਰੀਮ ਕੋਰਟ ਨੇ ਇਸ ਨੂੰ ਰਿਮੂਵ ਜਿਹੜਾ ਆ ਉਹ ਕਰਾ ਦਿੱਤਾ ਸੀਗਾ। ਸੋ ਪਲੀਜ਼ ਐਰੋ ਜਿਹੜਾ ਆ ਉਹ ਤੁਸੀਂ ਯੈਸ ਜਾਂ ਨੋ ਦੇ ਵਿੱਚ ਜਿਹੜਾ ਲਾਉਣਾ, ਇੱਕ ਲਾਈਨ ਜਿਹੜੀ ਲਾਉਣੀ ਆ ਉੱਤੇ ਇੰਸਟਰਕਸ਼ਨਸ ਪਲੀਜ਼ ਧਿਆਨ ਦੇ ਨਾਲ ਜਿਹੜੇ ਬੈਲਟ ਦੀਆਂ ਜਿਹੜੀਆਂ ਉਹ ਤੁਸੀਂ ਜ਼ਰੂਰ ਪੜ੍ਹਿਆ ਕਰੋ। ਕਈ ਜਗ੍ਹਾ ਦੇ ਉੱਤੇ ਜਦੋਂ ਹੁੰਦੀਆਂ ਆ ਵੋਟ ਪਾਉਣੀ ਹੁੰਦੀ ਆ ਉੱਤੇ 2 ਵੀ ਕਰ ਸਕਦੇ ਹੁੰਦੇ ਆ, ਕਿਤੇ 1 ਕਰਨੀ ਹੁੰਦੀ ਆ। ਪ੍ਰੋਪੋਜੀਸ਼ਨ 'ਚ ਹਮੇਸ਼ਾ ਜਿਹੜੀ 1 ਹੁੰਦੀ, ਆਈਦਰ ਯੈਸ ਔਰ ਨੋ। ਅਤੇ ਕਹਿੰਦੇ ਥਿਨ ਲਾਈਨ ਜਿਹੜੀ ਆ ਉਹ ਤੁਸੀਂ ਬਲੈਕ ਪੈਨ ਦੇ ਨਾਲ ਜਿਹੜੀ ਉਹ ਮਾਰ ਸਕਦੇ ਆ। ਅਤੇ ਜਿਹੜਾ ਇੱਦਾਂ ਦਾ ਪੈਨ ਨਾ ਹੋਵੇ, ਇੰਕ ਵਾਲਾ ਜਾਂ ਸ਼ਾਰਪੀ ਨਾ ਹੋਵੇ, ਕਿਉਂਕਿ ਉਹਦੇ ਨਾਲ ਕੀ ਆ ਸਮੱਝ ਮਾਰਕ ਪਿਛਲੇ ਪਾਸੇ ਜਿਹੜਾ ਉਹ ਪੈ ਜਾਂਦਾ ਆ, ਅਤੇ ਉਹ ਪੈਣ ਦੇ ਨਾਲ ਫਿਰ ਤੁਸੀਂ ਰੀਡ ਜਿਨ੍ਹਾਂ ਨੇ ਤੁਹਾਡੀ ਵੋਟ ਰੀਡ ਕਰਨੀ ਆ ਉਹ ਰੀਡ ਜਿਹੜੀ ਉਹ ਨਹੀਂ ਹੁੰਦੀ। ਸੋ ਪਲੀਜ਼ ਜਿਹੜਾ ਆ ਉਹ ਮੇਕ ਸ਼ੋਰ ਕਰਿਓ ਵੀ ਜਿਹੜੇ ਸਾਫ ਸੁਥਰਾ ਜਿਹੜੀ ਇੱਕ ਸਿੰਪਲ ਲਾਈਨ ਜਿਹੜੀ ਯੈਸ ਜੇ ਯੈਸ 'ਤੇ ਕਰਨੀ ਆ ਜਾਂ ਨੋ 'ਤੇ ਕਰਨੀ ਆ ਉਸ ਦੇ ਵਿੱਚ ਤੁਸੀਂ ਮਾਰਿਓ। ਸੋ ਪ੍ਰੋਪੋਜੀਸ਼ਨ 10 ਜਿਹੜਾ ਆ ਲੋਕਲ ਰੈਂਟ ਕੰਟਰੋਲ ਇਨੀਸ਼ੀਏਟਿਵ ਜਿਹੜਾ ਆ ਇਹ ਹੈਗਾ। ਆਪਾਂ ਉਸ ਦਿਨ ਵੀ ਜਿਹੜੀ ਇਸ ਦੇ ਵਿੱਚ ਗੱਲ ਕਰ ਰਹੇ ਸੀਗੇ। ਸੋ ਇਹਦੇ ਨਾਲ ਕਿਉਂਕਿ ਇਸ ਟਾਈਮ ਬੇ ਏਰੀਆ ਅਨਅਫੋਰਡੇਬਲ ਹੁੰਦਾ ਜਾ ਰਿਹਾ ਹੈ, ਖਾਸ ਕਰਕੇ ਹਾਊਸਿੰਗ ਜਿਹੜੀ ਉਸ ਨੂੰ ਲੈ ਕੇ, ਇਕੱਲਾ ਹਾਊਸਿੰਗ ਹੀ ਨਹੀਂ ਰੈਂਟ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਅਨਅਫੋਰਡੇਬਲ ਜਿਹੜਾ ਉਹ ਬਣਦਾ ਜਾ ਰਿਹਾ ਆ। ਸੋ ਇਹ ਜਿਹੜਾ ਕੋਸਟਾ ਹੌਕਿਨ ਰੈਂਟਲ ਹਾਊਸਿੰਗ ਐਕਟ ਜਿਹੜਾ ਸੀਗਾ, ਸੋ ਉਸ ਨੂੰ ਇਹ ਰਿਪੀਲ ਜਿਹੜੀ ਕਰੂਗੀ ਜੇ ਇਸ ਦੇ ਉੱਤੇ ਯੈਸ ਜਿਹੜੇ ਬਹੁਤਾਤ ਲੋਕ ਕਰਨਗੇ ਜੀ। ਵੋਟਿੰਗ ਯੈਸ ਦਾ ਮਤਲਬ ਇਹ ਆ ਵੀ ਸਟੇਟ ਲਾ ਤੇ ਜਿਹੜਾ ਹੈਗਾ ਆ ਹੰਡਰਡਸ ਆਫ ਲੋਕਲ ਜੁਰਿਸਡਿਕਸ਼ਨਸ ਹੋ ਗਈਆਂ ਟੂ ਡਿਸਾਈਡ ਔਨ ਦੇਅਰ ਓਨ ਰੈਂਟ ਕੰਟਰੋਲ ਪਾਲਿਸੀਜ਼। ਵੋਟਿੰਗ ਨੋ ਮੀਨਸ ਜੋ ਹੁਣ ਚੱਲਦਾ ਆ ਉਹ ਚੱਲਦਾ ਰਹੇਗਾ। ਸੋ ਯੈਸ ਦੇ ਨਾਲ ਜਿਹੜਾ ਆ ਲੋਕਲ ਜਿਹੜੀਆਂ ਲੋਕਲ ਬਾਡੀਜ਼ ਹੈਗੀਆਂ, ਲੋਕਲ ਗਵਰਨਮੈਂਟ ਆ, ਉਹ ਤੁਹਾਡਾ ਕੰਟਰੋਲ ਕਰ ਸਕਦੀਆਂ ਹੈਗੀਆਂ। ਉਹਨਾਂ ਦੇ ਕੋਲ ਬੇਸਿਕਲੀ ਅਖਤਿਆਰ ਉਹਨਾਂ ਨੂੰ ਮਿਲ ਜਾਊਗਾ ਵੀ ਉਹ ਰੈਂਟ ਨੂੰ ਅਫੋਰਡੇਬਲ ਜਿਹੜਾ ਆ ਉਹ ਕਰਨ। ਸੋ ਇਹਦੇ ਵਿੱਚ ਜਿੰਨੇ ਵੀ ਵੱਡੇ ਜਿਹੜੇ ਦੇਖੋ ਇੱਥੇ ਬਹੁਤੇ ਰੈਂਟਰਸ ਨੇ, ਓਬਵੀਅਸਲੀ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੇ ਆ ਉਹ ਵਰਤਣ ਵਾਲੇ ਲੋਕ ਜ਼ਿਆਦਾ ਹੁੰਦੇ ਆ ਅਤੇ ਬਣਾਉਣ ਵਾਲੇ ਲੋਕ ਜਿਹੜੇ ਹਮੇਸ਼ਾ ਹੀ ਜਿਹੜੇ ਆ ਉਹ ਘੱਟ ਹੁੰਦੇ ਆ। ਸੋ ਲੈਂਡਲੋਰਡ ਜਾਂ ਜਿਹੜੀਆਂ ਪ੍ਰੋਪਰਟੀਜ਼ ਵਾਲੇ ਜਿਹੜੇ ਹੁੰਦੇ ਆ ਉਹ ਘੱਟ ਨੇ, ਅਤੇ ਰੈਂਟ ਨੂੰ ਵਰਤਣ ਵਾਲੇ ਲੋਕ, ਅਪਾਰਟਮੈਂਟਸ ਨੂੰ, ਘਰਾਂ ਨੂੰ ਵਰਤਣ ਵਾਲੇ ਲੋਕ ਜ਼ਿਆਦਾ ਨੇ। ਸੋ ਬਹੁਤ ਸਾਰੇ ਲੋਕ ਉਹ ਚਾਹੁੰਦੇ ਨੇ ਵੀ ਹਾਂ ਰੈਂਟ ਜਿਹੜਾ ਆ ਉਹ ਕੰਟਰੋਲ ਦੇ ਵਿੱਚ ਆਉਣਾ ਚਾਹੀਦਾ ਆ। ਸੋ ਇਹਦਾ ਉੱਦਾਂ ਲੱਗ ਰਿਹਾ ਵੀ ਸ਼ਾਇਦ ਇਹ ਜਿਹੜਾ ਪਾਸ ਜਿਹੜਾ ਹੋ ਜਾਵੇ, ਪਰ ਫਿਰ ਵੀ ਇਸ ਦੇ ਵਿਰੋਧ ਵਾਲੇ ਲੋਕ ਵੀ ਹੈਗੇ ਆ ਵੀ ਇਹ ਚੀਜ਼ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਉਹਨਾਂ ਦਾ ਇਸ ਦੇ ਵਿੱਚ ਇਹ ਕਹਿਣਾ ਹੈ ਵੀ ਜੇ ਇਹ ਪਾਸ ਹੋ ਜਾਂਦੀ ਹੈ ਪ੍ਰੋਪੋਜੀਸ਼ਨ 10 10ਵੀਂ ਪ੍ਰੋਪੋਜੀਸ਼ਨ, ਉਹਦੇ ਨਾਲ ਕੀ ਹੋਊਗਾ ਵੀ ਜਿਹੜੀਆਂ ਆਲਰੇਡੀ ਨਵੇਂ ਅਪਾਰਟਮੈਂਟ ਬਣ ਰਹੇ ਆ, ਕੰਸਟਰਕਸ਼ਨ ਜਿਹੜੀਆਂ ਹੋ ਰਹੀਆਂ ਆ, ਉਹ ਇਹ ਜਿਹੜਾ ਇੱਕ ਦੱਸਦੇ ਨੇ ਵੀ ਉਹਦੇ ਨਾਲ ਉਹ ਬਣਨੀਆਂ ਜਿਹੜੀਆਂ ਬੰਦ ਹੋ ਜਾਣਗੀਆਂ। ਰੀਅਲ ਸਟੇਟ ਤੇ ਬਹੁਤ ਫਰਕ ਪੈ ਸਕਦਾ। ਜਿਹੜੇ ਇਨਵੈਸਟਮੈਂਟ ਪ੍ਰਾਪਰਟੀਆਂ ਲੈਂਦੇ ਆ ਉਹ ਹਟ ਜਾਊਗੇ ਵੀ ਨਹੀਂ, ਜੇ ਰੈਂਟ ਦਾ ਸਾਡੇ ਤੇ, ਜੇ ਓਨਰ ਮਹਿੰਗੀ ਪ੍ਰਾਪਰਟੀ ਲੈਂਦਾ ਆ ਤੇ ਰੈਂਟ ਦਾ ਕੰਟਰੋਲ ਗਵਰਨਮੈਂਟ ਦੇ ਕੋਲ ਆ, ਤੇ ਫਿਰ ਜਿਹੜੇ ਇਨਵੈਸਟਰ ਆ ਉਹ ਰੀਅਲ ਸਟੇਟ 'ਚ ਮਨੀ ਲਾਣਾ ਘਟਾ ਦੇਣਗੇ। ਪਰ ਆਲਰੇਡੀ ਕਾਫੀ ਜਿਹੜੀਆਂ ਦੇਖੋ ਕੰਸਟਰਕਸ਼ਨ ਤਾਂ ਆਲਰੇਡੀ ਵੀ ਬਹੁਤ ਹੋਈ ਆ, ਆਲਰੇਡੀ ਚੱਲ ਵੀ ਰਹੇ ਆ। ਸੋ ਬਹੁਤੇ ਲੋਕ ਬੇਰੀਏ ਤੋਂ ਖਾਸ ਕਰਕੇ ਮੂਵ ਵੀ ਜਿਹੜੇ ਹਰਜੋਤ ਸਿੰਘ ਜੀ ਇਸੇ ਲਈ ਜਿਹੜੇ ਉਹ ਕਰ ਰਹੇ ਨੇ ਵੀ ਬਹੁਤ ਜ਼ਿਆਦਾ ਮਹਿੰਗਾ ਜਿਹੜਾ ਆ ਉਹ ਕੰਮ
ਹੁੰਦਾ ਜਾ ਰਿਹਾ ਹੈਗਾ ਵੀ ਲੋਕਾਂ ਦੇ ਜਿਹੜੇ ਆ ਕੰਟਰੋਲ ਦੇ ਵਿੱਚ ਨਹੀਂ, ਖਾਸ ਕਰਕੇ ਉਹ ਲੋਕ ਜਿਹੜੇ ਮਿਨੀਮਮ ਵੇਜ ਦੇ ਉੱਤੇ ਜਿਹੜੇ ਉਹ ਕੰਮ ਕਰ ਰਹੇ ਨੇ, ਉਹਨਾਂ ਨੂੰ 2-2 3-3 ਜੌਬਾਂ ਕਰਕੇ ਜਿਹੜਾ ਮਸਾਂ ਹੀ ਜਿਹੜਾ ਆ ਉਹਨਾਂ ਦਾ ਰਹਿਣ ਬਸੇਰਾ ਜਿਹੜਾ ਇੱਥੇ ਚੱਲ ਰਿਹਾ ਆ। ਸੋ ਜੇ ਪ੍ਰੋਪੋਜੀਸ਼ਨ 10 ਦੇ ਉੱਤੇ ਲੋਕ ਯੈਸ ਕਰਨਗੇ ਤਾਂ ਲੋਕਲ ਰੈਂਟ ਕੰਟਰੋਲ ਜਿਹੜੇ ਲੋਕਲ ਅਥਾਰਟੀਜ਼ ਆ ਬੇਸਿਕਲੀ ਸਿਟੀਜ਼ ਦੇ ਕੋਲ ਜਿਹੜਾ ਉਹ ਆਊਗਾ। ਤੇ ਉਹ ਇਹ ਜਿਹੜਾ ਸਿੰਗਲ ਫੈਮਿਲੀ ਹੋਮਸ ਜਾਂ ਡੂਪਲੈਕਸਸ ਉਹਨਾਂ ਦੇ ਆ ਜਿਹੜੇ 95 ਤੋਂ ਬਾਅਦ ਦੇ ਬਣੇ ਆ, ਕਿਉਂਕਿ ਪਹਿਲਾਂ ਇਹਨਾਂ ਦੇ ਉੱਤੇ ਹੈ ਨਹੀਂ ਸੀ। ਅਪਾਰਟਮੈਂਟਾਂ 'ਚ ਬਹੁਤ ਜਗ੍ਹਾ ਹੈਗਾ ਆ। ਹਾਂਜੀ ਜੀ। ਸੋ ਇਹ ਵੀ ਜਿਹੜਾ ਜ਼ਰੂਰ ਦੇਖਣਾ, ਜਿਹੜਾ ਦੱਸਿਆ ਸੀਗਾ ਵੀ ਜਿਹੜਾ ਕੋਸਟਾ ਹੌਕਿੰਸ ਇੱਕ ਰੈਂਟ ਕੰਟਰੋਲ ਇਨੀਸ਼ੀਏਟਿਵ ਸੀਗੀ ਉਸ ਨੂੰ ਜਿਹੜਾ ਆ ਉਹ ਰਿਵੋਕ ਕਰਤਾ ਆ ਜੀ। ਤੇ ਅਗਲੀ ਪ੍ਰੋਪੋਜੀਸ਼ਨ ਹੈਗੀ ਆ ਕੈਪਿੰਗ ਡਾਇਲਿਸਿਸ ਕਲੀਨਿਕ ਰੈਵਨਿਊ, ਪ੍ਰੋਪੋਜੀਸ਼ਨ 8 ਆ। ਕਿਉਂਕਿ ਜਿਹੜੇ ਡਾਇਲਿਸਿਸ ਦੇ ਤੁਸੀਂ ਦੇਖੇ ਹੋਗੇ ਬਹੁਤ ਸਾਰੇ ਸੈਂਟਰ ਖੁੱਲ੍ਹ ਗਏ ਆ ਤੇ ਉਹ ਇੱਕ ਤਰ੍ਹਾਂ ਨਾਲ ਬਿਜ਼ਨਸ ਹੀ ਬਣ ਰਿਹਾ ਹੈਗਾ। ਸੋ ਇਸ ਦੇ ਮੁਤਾਬਕ ਇਹ ਆ ਵੀ ਜੇ ਯੈਸ ਕਰਾਂਗੇ ਤੇ ਉਹਨਾਂ ਦੀ ਜਿਹੜੀ ਇਨਕਮ ਆ ਉਹਦੇ ਉੱਤੇ ਇੱਕ ਤਰ੍ਹਾਂ ਨਾਲ ਕੈਪ ਰੱਖੀ ਜਾਊਗੀ 115% ਤੱਕ ਜੋ ਡਾਇਲਿਸਿਸ ਦੇ ਕਲੀਨਿਕ ਹੈਗੇ ਆ। ਤੇ ਜੇ ਨਹੀਂ ਤਾਂ ਜੋ ਚੱਲਦਾ ਆ ਉਹ ਚੱਲੀ ਜਾਂਦਾ, ਕਿਉਂਕਿ ਇਹ ਹੁਣ ਮਲਟੀ ਬਿਲੀਅਨ ਡਾਲਰ ਜਿਹੜੀ ਇੰਡਸਟਰੀ ਹੋ ਗਈ ਹੈਗੀ ਆ। $3 ਬਿਲੀਅਨ ਦੇ ਕਰੀਬ ਕੈਲੀਫੋਰਨੀਆ ਦੇ ਵਿੱਚ ਇਹ ਇੰਡਸਟਰੀ ਜਿਹੜੇ ਆ ਕਹਿੰਦੇ ਪੈਸੇ ਬਣਾਉਂਦੀ ਹੈਗੀ ਆ। ਜਿਹੜੇ ਇਹਨੂੰ ਸਪੋਰਟ ਕਰ ਰਹੇ ਆ ਹੈਲਥ ਕੇਅਰ ਵਰਕਰਸ ਆ, ਨੈਚੁਰਲੀ ਉਹਨਾਂ ਦੀ ਜੌਬ ਨਾਲ ਰਿਲੇਟਡ ਆ। $20 ਮਿਲੀਅਨ ਉਹਨਾਂ ਨੇ ਇਸ ਪ੍ਰੋਪੋਜੀਸ਼ਨ ਨੂੰ ਜਿਹੜਾ ਪੁਸ਼ ਕਰਨ ਦੇ ਲਈ ਜਿਹੜਾ ਹੈਗਾ ਆ ਉਹ ਸਪੈਂਡ ਕੀਤਾ ਆ। ਤੇ ਓਪੋਨੈਂਟਸ ਨੇ ਵੀ ਜਿਹੜਾ ਕਾਫੀ ਜ਼ਿਆਦਾ ਮਨੀ ਇਹਦੇ ਤੇ ਸਪੈਂਡ ਕੀਤਾ ਹੈਗਾ ਆ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਡੈਫੀਨੇਟਲੀ ਇਹ ਹੈਗੀਆਂ, ਜਿੱਦਾਂ ਇਹ ਡਾਇਲਿਸਿਸ ਵਾਲੇ ਕਲੀਨਿਕ ਆ ਉਹ ਕਿਉਂ ਬਣੇ ਆ, ਕਾਰਨ ਉਸ ਦੇ ਵਿੱਚ ਇਹੀ ਸੀਗਾ ਵੀ ਬਹੁਤ ਸਾਰੇ ਜਿਹੜੇ ਦੇਖੋ ਇੱਥੇ ਹਸਪਤਾਲ ਆ ਉਹਨਾਂ ਦੇ ਕੋਲ ਇੰਨਾ ਕੁ ਜ਼ਿਆਦਾ ਡਾਇਲਿਸਿਸ ਦਾ ਜਿਹੜਾ ਰਸ਼ ਆ ਵੀ ਉਹ ਪੂਰਾ ਉਹਨਾਂ ਦੇ ਕੋਲ ਪੂਰਾ ਨਹੀਂ ਹੋ ਰਿਹਾ। ਸੋ ਬਹੁਤੇ ਲੋਕਾਂ ਨੇ ਜਿਹੜੇ ਡਾਇਲਿਸਿਸ ਵਾਲੇ ਕਲੀਨਿਕ ਵੀ ਬਣਾਏ ਜਿਨ੍ਹਾਂ ਨੂੰ ਹੁਣ ਕੋਈ ਅਜਿਹੀਆਂ ਬਿਮਾਰੀਆਂ ਆ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਡਾਇਲਿਸਿਸ ਕਰਾਉਣਾ ਹੀ ਪੈਂਦਾ ਆ ਬਾਰ-ਬਾਰ, ਮਹੀਨੇ ਦੇ ਵਿੱਚ ਇੱਕ ਵਾਰੀ, ਜਾਂ ਕਿਸੇ ਦੇ ਜ਼ਿਆਦਾ ਕਿਸੇ ਦੇ ਥੋੜ੍ਹਾ ਘੱਟ। ਸੋ ਉਹ ਫਿਰ ਉਹਨਾਂ ਜਿਹੜੇ ਹਸਪਤਾਲਾਂ ਦੀ ਜਿਹੜੀ ਪੂਰੀ ਉਹ ਵੇਟ ਨਹੀਂ ਕਰ ਸਕਦੇ। ਉੱਦਾਂ ਦਾ ਹਸਪਤਾਲ ਚਾਹੁੰਦੇ ਨੇ ਵੀ ਇਹ ਕਲੀਨਿਕਸ ਜਿਹੜੇ ਉਹ ਬੰਦ ਹੋ ਜਾਣ, ਕਿਉਂਕਿ ਜਿਹੜੇ ਪੇਸ਼ੈਂਟਸ ਬਾਹਰ ਜਾਂਦੇ ਸੀਗੇ ਉਹਨਾਂ ਨੂੰ ਫਿਰ ਉਹਨਾਂ ਦੇ ਕੋਲ ਵੀ ਆਉਣਾ ਪਊਗਾ। ਅਤੇ ਇਹ ਕੈਪ ਜਿਹੜੀ ਕਰ ਰਿਹਾ, ਜਿੱਦਾਂ ਦੇਖੋ ਬਿਜ਼ਨਸ ਦੇ ਆਲਿਆਂ ਦੀ ਇਹੀ ਗੱਲ ਹੁੰਦੀ ਆ, ਜਦੋਂ ਤੋਂ ਉਹਨਾਂ ਨੂੰ ਫਾਇਦਾ ਹੋ ਰਿਹਾ ਹੁੰਦਾ ਫਿਰ ਤਾਂ ਓਕੇ ਆ, ਫਿਰ ਨਹੀਂ ਕਦੇ ਵੀ ਬੋਲਦੇ। ਜਦੋਂ ਹੁਣ ਉਹਨਾਂ ਦੀ ਮੁਨਾਫੇ ਨੂੰ 115% ਦੇ ਉੱਤੇ ਜਿਹੜਾ ਉਹ ਰੋਕਿਆ ਜਾ ਰਿਹਾ ਵੀ ਇਸ ਤੋਂ ਜ਼ਿਆਦਾ ਤੁਸੀਂ ਜਿਹੜੀ ਉਹ ਕਮਾਈ ਉਹ ਨਹੀਂ ਕਰ ਸਕਦੇ, ਤਾਂ ਉਹ ਕਹਿ ਰਿਹਾ ਵੀ ਹਾਹਾਕਾਰ ਮਚ ਗਈ ਆ। ਸੋ ਇਸ ਲਈ ਬਹੁਤ ਸਾਰੇ ਜਿਹੜੇ ਕਲੀਨਿਕ ਵਾਲੇ ਜਿੰਨੇ ਵੀ ਆ ਉਹ ਕਹਿ ਰਹੇ ਆ ਵੀ ਇਸ ਦੇ ਨਾਲ ਲੋਕਾਂ ਦੀ ਜਾਨ ਨੂੰ ਜਿਹੜਾ ਆ ਉਹ ਖਤਰਾ ਜਿਹੜਾ ਬਣੂਗਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ 600 ਦੇ ਤਕਰੀਬਨ ਜਿਹੜੇ ਡਾਇਲਿਸਿਸ ਕਲੀਨਿਕਸ ਹੈਗੇ ਆ ਪੂਰੇ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਵਿੱਚੋਂ ਕਈ ਜਿਹੜੇ ਆ ਉਹ ਬੰਦ ਕਰ ਸਕਦੇ ਨੇ। ਇਹ ਕਹਿੰਦੇ ਨੇ ਕਮਾਈ ਤੋਂ ਕੋਈ ਵੀ ਜਿਹੜਾ ਆ ਉਹ ਮਨਾ ਕਰਦਾ ਨਹੀਂ ਹੁੰਦਾ। ਸੋ ਜਿਹੜੇ ਓਪੋਨੈਂਟਸ ਜਿਹੜੇ ਆ ਇਹਨਾਂ ਦੇ ਇਹੀ ਨੇ ਕਲੀਨਿਕਸ ਵਾਲੇ, ਅਤੇ ਜਿਹੜੇ ਸਪੋਰਟ ਕਰ ਰਹੇ ਆ ਉਹ ਹੈਲਥ ਕੇਅਰ ਜਿਹੜੇ ਵਰਕਰਸ ਹੈਗੇ, ਖਾਸ ਕਰਕੇ ਜਿਹੜੇ ਵੱਡੇ ਹਸਪਤਾਲਾਂ ਦੇ ਵਿੱਚ ਜਿਹੜੇ ਆ ਉਹ ਲੱਗੇ ਹੋਏ ਨੇ। ਸੋ ਬਿਲਕੁਲ ਨੈਸ਼ਨਲ ਕਿਡਨੀ ਫਾਊਂਡੇਸ਼ਨ ਜਿਹੜੀ ਆ ਉਹ ਪ੍ਰੋਪੋਜੀਸ਼ਨ 8 ਨੂੰ ਸਪੋਰਟ ਕਰ ਰਹੀ ਹੈਗੀ ਆ, ਕਿ ਉਹ ਕਹਿੰਦੇ ਆ ਵੀ ਨਹੀਂ ਤਾਂ ਬਹੁਤ ਸਾਰੇ ਡਾਇਲਿਸਿਸ ਸੈਂਟਰ ਬੰਦ ਹੋ ਜਾਊਗੇ। ਤੇ ਜਿਹੜੀ LA ਟਾਈਮਸ, ਸੈਕਰਾਮੈਂਟੋ B ਆ, ਉਹ ਕਹਿੰਦੇ ਵੀ ਨਹੀਂ ਇਹ ਯੂਨੀਅਨਸ ਇਹਨੂੰ ਇੱਕ ਤਰ੍ਹਾਂ ਨਾਲ ਕਰ ਰਹੀਆਂ, ਤੇ ਕੈਲੀਫੋਰਨੀਆ ਦੀ ਰਿਪਬਲਿਕਨ ਪਾਰਟੀ ਵੀ ਜਿਹੜੀ ਹੈ ਇਹਨੂੰ ਅਪੋਜ਼ ਕਰ ਰਹੀ ਹੈ। ਸੋ ਇਹ ਪ੍ਰੋਪੋਜੀਸ਼ਨ 8 ਆ। 10 ਤੋਂ ਬਾਅਦ ਅਸੀਂ 8 ਤੇ ਆਏ ਸੀ, ਕਿਉਂਕਿ 9ਵੀਂ ਜਿਹੜੀ ਪ੍ਰੋਪੋਜੀਸ਼ਨ ਆ ਉਹ ਆਲਰੇਡੀ ਬੈਲਟ ਦੇ ਉੱਤੇ ਹੈ ਨਹੀਂ ਆ। ਕੈਲੀਫੋਰਨੀਆ ਸੁਪਰੀਮ ਕੋਰਟ ਨੇ ਉਸ ਨੂੰ ਬਾਹਰ ਕੱਢ ਦਿੱਤਾ ਸੀ। ਉਹੋ ਹੀ ਸੀਗੀ ਕੈਲੀਫੋਰਨੀਆ ਨੂੰ 3 ਹਿੱਸਿਆਂ 'ਚ ਵੰਡਣ ਵਾਲੀ ਸੀ। ਪ੍ਰੋਪੋਜੀਸ਼ਨ 7 ਜਿਹੜੀ ਆ ਮੇਕਿੰਗ ਡੇ ਲਾਈਟ ਸੇਵਿੰਗ ਟਾਈਮ ਪਰਮਾਨੈਂਟ, ਇਹ ਆਪਾਂ ਕਾਫੀ ਐਕਸਪਲੇਨ ਵੀ ਕੀਤੀ ਪਿਛਲੇ ਦਿਨਾਂ 'ਚ। ਸਿੰਪਲ ਜੀ ਹੈਗੀ ਆ ਭਈ ਜਿੱਦਾਂ ਹੁਣ ਟਾਈਮ 2 ਵਾਰੀ ਚੇਂਜ ਹੋ ਜਾਂਦਾ ਸਾਲ 'ਚ, ਤੇ ਜੇ ਜੈਸ ਕਰ ਦਾਂਗੇ ਫਿਰ ਪੱਕਾ ਹੀ ਟਾਈਮ ਰਹੂਗਾ, ਫਿਰ ਕਦੇ ਕਿਸੇ ਨੂੰ ਚੇਂਜ ਨਹੀਂ ਕਰਨਾ ਪਊਗਾ। ਪਰ ਇਹਦੇ ਵਿੱਚ ਇੱਕ ਥੋੜੀ ਜਿਹੀ ਨਾਲ ਚੀਜ਼ ਹੈਗੀ ਵੀ ਫੈਡਰਲ ਵਾਲੇ ਜੇ ਮੰਨਦੇ ਆ ਨਾਲ ਉਹਨਾਂ ਨੂੰ ਵੀ ਮਨਾਉਣਾ ਕਹਿੰਦੇ ਆ ਵੀ ਜਿਹੜਾ ਉਹ ਜ਼ਰੂਰੀ ਹੈਗਾ ਵੀ ਫੈਡਰਲ ਦੇ ਕੰਪਲਾਇੰਟ ਵੀ ਜਿਹੜਾ ਹੋਣਾ ਚਾਹੀਦਾ ਆ। ਹਾਂ ਇਹ ਆ ਵੀ ਜੇ ਤੁਸੀਂ ਅੱਜ ਦੇ ਦਿਨ ਇਹ ਪ੍ਰੋਪੋਜੀਸ਼ਨ ਨੂੰ ਇੱਕ ਕਰ ਦਿੰਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਜੇ ਹੋਰ ਸੂਬੇ ਵੀ ਤੁਹਾਡੇ ਵੱਲ ਦੇਖ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨਗੇ ਤਾਂ ਇਨ ਦੀ ਐਂਡ ਫੈਡਰਲ ਨੂੰ ਜਿਹੜਾ ਆ ਕਿਤੇ ਨਾ ਕਿਤੇ ਜਿਹੜੀ ਇਸ ਚੀਜ਼ ਦੇ ਵਿੱਚ ਮੰਨਣਾ ਹੀ ਜਿਹੜਾ ਪਊਗਾ। ਜਿੱਦਾਂ ਉਦਣ ਵੀ ਦੱਸ ਰਹੇ ਸੀ ਵੀ ਬਹੁਤ ਸਾਰੀਆਂ ਸਟੱਡੀਜ਼ ਜਿਹੜੀਆਂ ਇਹ ਸ਼ੋਅ ਕਰਦੀਆਂ ਵੀ ਹੁਣ ਡੇ ਲਾਈਟ ਸੇਵਿੰਗ ਦੇ ਨਾਲ ਕਿਸੇ ਵੀ ਤਰੀਕੇ ਦੀ ਜਿਹੜੀ ਪਾਵਰ ਦੀ ਬਚਤ ਜਿਹੜੀ ਆ ਉਹ ਨਹੀਂ ਹੁੰਦੀ,
ਬਹੁਤੇ ਲੋਕ ਅੰਦਰ ਰਹਿੰਦੇ ਨੇ, ਉਹਨਾਂ ਦੀਆਂ ਲਾਈਟਾਂ ਚਾਹੇ ਦਿਨ ਆ ਚਾਹੇ ਰਾਤ ਆ ਉਹ ਉਸੇ ਤਰੀਕੇ ਦੇ ਨਾਲ ਚੱਲਦੀਆਂ ਰਹਿੰਦੀਆਂ। ਕਿਸੇ ਟਾਈਮ ਦੇ ਉੱਤੇ ਡੇ ਲਾਈਟ ਜਿਹੜੇ ਫਾਰਮਰਸ ਨੂੰ ਮਦਦ ਕਰਨ ਦੇ ਲਈ ਵੀ ਜ਼ਿਆਦਾ ਟਾਈਮ ਜਿਹੜਾ ਆ ਉਹ ਦਿਨ ਦੇ ਵਿੱਚ ਕੰਮ ਕਰ ਸਕਣ, ਉਸ ਦੇ ਲਈ ਜਿਹੜੀ ਆ ਉਹ ਅਪਣਾਈ ਗਈ ਸੀ ਪਾਵਰ ਨੂੰ ਬਚਾਉਣ ਦੇ ਲਈ। ਪਰ ਉਹਦਾ ਕਹਿੰਦੇ ਆ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਉਸ ਦਾ ਕੋਈ ਅਸਰ ਜਿਹੜਾ ਆ ਉਹ ਹੈ ਨਹੀਂ ਆ। ਅਤੇ ਨਾਲੇ ਇਹ ਵੀ ਇੱਕ ਤਰਕ ਦੱਸਿਆ ਜਾਂਦਾ ਵੀ ਜਿਹੜਾ ਡੇ ਲਾਈਟ ਸੇਵਿੰਗ ਟਾਈਮ ਆ ਉਹਦੇ ਜਦੋਂ ਅੱਗੇ ਪਿੱਛੇ ਕਰਦੇ ਆ ਅਤੇ ਜਿਹੜੀ ਬਾਡੀ ਦੀ ਕਲੌਕ ਆ ਉਹਦੇ ਵਿੱਚ ਜਿਹੜਾ ਜਿਹੜਾ ਕਹਿ ਲਓ ਵੀ ਉਲਟ ਪੁਲਟ ਹੋ ਜਾਂਦਾ ਹੈ ਅਤੇ ਐਕਸੀਡੈਂਟਸ ਸਗੋਂ ਉਹਦੇ ਕਰਕੇ ਵੱਧ ਜਾਂਦੇ ਆ। ਸੋ ਜੇ 7 ਕਰਦੇ ਆ ਫਿਰ ਜਿਹੜਾ 2 ਵਾਰੀ ਘੜੀਆਂ ਚੇਂਜ ਕਰਨੀਆਂ ਪੈਂਦੀਆਂ ਆ ਉਹ ਤਾਂ ਘੱਟਾ ਲੈ ਜਾਂਦਾ ਆ 2 ਵਾਰੀ ਚੇਂਜ ਕਰਨ ਦੇ ਨਾਲ ਨਵੰਬਰ ਅਤੇ ਮਾਰਚ 'ਚ, ਪਰ ਹੁਣ ਫਿਰ ਉਹ ਨਹੀਂ ਕਰਨੀਆਂ ਪੈਣਗੀਆਂ ਜੀ। ਜਿਹੜੀ ਪ੍ਰੋਪੋਜੀਸ਼ਨ 6 ਆ ਇਹ ਬਹੁਤ ਇੰਪੋਰਟੈਂਟ ਹੈਗੀ ਆ। US ਦੇ ਵਿੱਚ ਜਿਹੜਾ ਐਵਰੇਜ ਗੈਸ ਆ ਉਹਦੇ ਨਾਲੋਂ ਕੈਲੀਫੋਰਨੀਆ 'ਚ 97 ਸੈਂਟ ਜਿਹੜੀ ਗੈਸ ਮਹਿੰਗੀ ਹੈਗੀ ਆ। ਸੋ ਪਿੱਛੇ ਜਿਹਾ ਕੀ ਹੋਇਆ ਵੀ ਕੈਲੀਫੋਰਨੀਆ ਦੀ ਜਿਹੜਾ ਗਵਰਨਰ ਆ ਅਤੇ ਨਾਲ ਜਿਹੜੇ ਅਸੈਂਬਲੀ ਜਾਂ ਕਾਂਗਰਸ ਆ ਸੈਨੇਟ ਆ ਉਹਨਾਂ ਨੇ ਰਲ ਕੇ ਜਿਹੜਾ ਆਪਣੇ ਆਪ ਹੀ ਬਿੱਲ ਇਹ ਪਾਸ ਕਰ ਲਿਆ ਅਤੇ 12 ਸੈਂਟ ਜਿਹੜੀ ਗੈਲਨ ਦੇ ਉੱਤੇ ਟੈਕਸ ਲਾ ਦਿੱਤਾ। ਅਤੇ ਜਿਹਦੇ ਨਾਲ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਮਨੀ ਜਿਹੜਾ ਆ ਟਰਾਂਸਪੋਰਟੇਸ਼ਨ ਜਿਹੜਾ ਹਾਈਵੇਜ਼ ਅਤੇ ਰੋਡਸ ਨੂੰ ਫਿਕਸ ਕਰਨ ਲਈ ਵਰਤਣਾ ਹੈਗਾ। ਅਤੇ ਨਾਲ ਦੀ ਨਾਲ 4% ਜਿਹੜਾ ਕਹਿੰਦੇ ਡੀਜ਼ਲ ਦੇ ਉੱਤੇ ਹਾਈਕ ਹੋਇਆ ਸੀ। ਟਰਾਂਸਪੋਰਟੇਸ਼ਨ ਇੰਪਰੂਵਮੈਂਟ ਫੀਸ 25 ਤੋਂ ਲੈ ਕੇ $175 ਤੱਕ ਰਜਿਸਟ੍ਰੇਸ਼ਨ ਜਿਹੜੀ ਕਾਰਾਂ ਦੀ ਆ ਉਹਦੇ ਉੱਤੇ ਵਧਾਈ ਗਈ ਹੈਗੀ ਆ। ਸੋ ਜੇ ਇਹਨੂੰ ਯੈਸ ਕਰੂੰਗੇ ਇਹ ਜਿਹੜਾ ਆ ਰਿਪੀਲ ਹੋ ਜਾਊਗਾ, ਇਹਦਾ ਮਤਲਬ ਇਹ ਆ ਵੀ ਗੈਸ ਦੀ ਪ੍ਰਾਈਸ ਘੱਟ ਜਾਊਗੀ। ਅਤੇ ਦੂਸਰੇ ਪਾਸੇ ਜੇ ਨੋ ਕਰੂੰਗੇ ਅਤੇ ਫਿਰ ਜਿੱਦਾਂ ਚੱਲਦਾ ਆ ਉੱਦਾਂ ਚੱਲਦਾ ਰਹੇਗਾ। ਬਿਲਕੁਲ ਰਾਈਟ ਨਾਓ ਬਹੁਤ ਸਾਰਾ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਦੇਖੋ ਵੀ ਰੋਡਸ ਜਿਹੜੀਆਂ ਆ ਉਹ ਨਵੀਆਂ ਬਣ ਰਹੀਆਂ ਆ, ਚਾਹੇ ਤੁਹਾਡੇ ਸਿਟੀ ਦੇ ਵਿੱਚ ਆ ਚਾਹੇ ਜਿਹੜੇ ਫਰੀਵੇਜ਼ ਆ ਉਹਨਾਂ ਦੇ ਉੱਤੇ ਕੰਮ ਚੱਲ ਰਿਹਾ। ਜਿਹੜਾ SB1 ਬਿੱਲ ਸੀਗਾ ਇਹ ਉਸ ਨੂੰ ਰਿਪੀਲ ਕਰਨ ਵਾਲੀ ਜਿਹੜੀ ਗੱਲ ਆ, ਸੋ ਉਸ ਦੇ ਅਧੀਨ ਕੰਮ ਤਾਂ ਜਿਹੜਾ ਬਹੁਤ ਜਿਹੜਾ ਚੱਲ ਰਿਹਾ, ਲੋਕੀ ਕਈ ਖੁਸ਼ ਵੀ ਆ। ਇੱਕ ਹੁਣ ਨਾਲ ਹੀ ਆ ਸਾਡੇ ਮੁੰਡਾ ਹੋ ਰਹਿੰਦਾ ਕਹਿੰਦਾ ਯਾਰ 880 ਦਾ ਬਹੁਤ ਬੁਰਾ ਹਾਲ ਸੀਗਾ, ਹੁਣ ਆ ਜਦੋਂ ਤੋਂ ਬਣੀ ਆ ਅਸੀਂ ਤਾਂ ਜਿਹੜਾ ਸੁੱਖ ਦਾ ਸਾਹ ਵੀ ਗੱਡੀ ਚਲਾਉਣ ਨੂੰ ਜਿਹੜਾ ਘੱਟੋ ਘੱਟ ਜੀਅ ਤਾਂ ਕਰਦਾ ਹੈ, ਨਹੀਂ ਤਾਂ ਟ੍ਰੈਫਿਕ ਦੇ ਵਿੱਚ ਬੰਦਾ ਉੱਦਾਂ ਮੱਤ ਵੱਜੀ ਹੁੰਦੀ ਆ ਅਤੇ ਉੱਤੋਂ ਜਿਹੜੀ ਰੋਡ ਦੇ ਜਿਹੜੇ ਬੁਰੇ ਹਾਲ ਆ। ਸੋ ਹਰ ਤਰ੍ਹਾਂ ਦਾ ਜਿਹੜਾ ਬੰਦਾ ਹੈਗਾ, ਕੋਈ ਇਸ ਦੇ ਹੱਕ ਦੇ ਵਿੱਚ ਵੀ ਆ, ਕੋਈ ਇਸ ਦੇ ਅਗੇਂਸਟ ਵੀ ਆ। ਸੋ ਜੇ ਪ੍ਰੋਪੋਜੀਸ਼ਨ 6 ਪਾਸ ਹੁੰਦੀ ਆ ਜੋ ਕਿ ਰਿਪੀਲ ਕਰੂਗੀ SB1 ਬਿੱਲ ਨੂੰ, ਜਿਹੜਾ ਸੈਨੇਟ ਬਿੱਲ ਸੀਗਾ ਸਟੇਟ ਬਿੱਲ 1 ਸੀਗਾ ਵੀ ਜਿਹਦੇ ਵਿੱਚ $130 ਬਿਲੀਅਨ ਦੀ ਜਿਹੜੇ ਅਗਲੇ ਕਈ ਸਾਲਾਂ ਤੱਕ ਜਿਹੜੀ ਫੰਡਿੰਗ ਇਕੱਠੀ ਕੀਤੀ ਜਾਊਗੀ ਟਰਾਂਸਪੋਰਟੇਸ਼ਨ ਦੇ ਤਹਿਤ। ਅਤੇ ਜੇ ਉਸ ਦੇ ਤੁਸੀਂ ਅਗੇਂਸਟ ਹੈਗੇ ਆ ਵੀ ਹਾਂ ਇਹ ਜਿਹੜਾ ਗੈਸ ਦੇ ਉੱਤੇ ਜਿਹੜਾ ਟੈਕਸ ਆ ਉਹ ਨਹੀਂ ਲੱਗਣਾ ਚਾਹੀਦਾ ਇਸ ਤਰੀਕੇ ਦੇ ਨਾਲ, ਤਾਂ ਫਿਰ ਤੁਸੀਂ ਇਸ ਨੂੰ ਰਿਪੀਲ ਕਰਵਾ ਸਕਦੇ ਹੋ ਇੱਕ ਨੱਪ ਕੇ। ਅਤੇ ਉਹਦੇ ਨਾਲ ਕੀ ਹੋਊਗਾ, ਜੇ ਇਕੱਲਾ ਰਿਪੀਲ ਨਹੀਂ ਹੋਊਗਾ, ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਕੋਈ ਟੈਕਸ ਵਧਾਉਣਾ ਹੋਊਗਾ ਤਾਂ ਉਸ ਨੂੰ ਬੈਲਟ ਮੈਜਰ ਜਾਂ ਪ੍ਰੋਪੋਜੀਸ਼ਨ ਦੇ ਆਧਾਰ ਦੇ ਉੱਤੇ ਜਿਹੜਾ ਉਹ ਲੈ ਕੇ ਆਉਣਾ ਪਊਗਾ, ਤਾਂ ਹੀ ਜਿਹੜਾ ਆ ਇਸ ਨੂੰ ਪ੍ਰੋਪੋਜੀਸ਼ਨ ਜਿਹੜੇ ਉਹ ਫਿਰ ਟੈਕਸ ਜਿਹੜੇ ਉਹ ਵਧਾਏ ਜਾ ਸਕਣਗੇ। ਪਰ ਜੇ ਇਸ ਦੇ ਉੱਤੇ ਨੋ ਹੁੰਦੀ ਆ ਇਹ ਰਿਪੀਲ ਨਹੀਂ ਹੋਊਗਾ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਜਿੱਦਾਂ ਗੈਸ ਦੇ ਉੱਤੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਗੈਸ ਦੇ ਉੱਤੇ ਟੈਕਸ ਲੱਗਦਾ ਪੂਰੇ ਅਮਰੀਕਾ ਦੇ ਵਿੱਚ, ਉਹ ਉਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਜੀ। ਅਗਲੀ ਜਿਹੜੀ ਪ੍ਰੋਪੋਜੀਸ਼ਨ 5 ਹੈਗੀ ਆ ਨਿਊ ਪ੍ਰੋਪਰਟੀ ਟੈਕਸ ਬ੍ਰੇਕ ਫॉर ਸੀਨੀਅਰਸ, ਪ੍ਰੋਪੋਜੀਸ਼ਨ 13 ਪਾਸ ਹੋਈ ਸੀ 1978 ਦੇ ਵਿੱਚ, ਜਿਹਦੇ ਵਿੱਚ ਕੀ ਸੀ ਵੀ ਜਿਹੜਾ ਜਦੋਂ ਵੀ ਬੰਦਾ ਘਰ ਲੈਂਦਾ ਆ ਉਸ ਪ੍ਰਾਈਸ ਦੇ ਬੇਸ 'ਤੇ ਜਿਹੜਾ ਤੁਹਾਨੂੰ ਟੈਕਸ ਲੱਗਦਾ ਅਤੇ ਥੋੜ੍ਹੇ ਪਰਸੈਂਟੇਜ ਹਰ ਸਾਲ ਇਨਕਰੀਜ਼ ਹੋ ਸਕਦਾ, ਈਵਨ ਦੋ ਤੁਹਾਡੀ ਪ੍ਰਾਪਰਟੀ ਦੀ ਵੈਲਿਊ ਡਬਲ ਜਾਂ ਟ੍ਰਿਪਲ ਹੋ ਜਾਏ। ਸੋ ਇਹਦੇ ਅਧੀਨ ਜੇ ਤੁਸੀਂ 55 ਸਾਲਾਂ ਤੋਂ ਉੱਪਰ ਹੈਗੇ ਆ ਅਤੇ ਆਪਣਾ ਹੋਣ ਵਾਲਾ ਘਰ ਵੇਚ ਕੇ ਜੇ ਨਵੇਂ ਘਰ ਦੇ ਵਿੱਚ ਤੁਸੀਂ ਮੂਵ ਹੁੰਦੇ ਆ, ਕੁਛ ਕੁ ਕੰਡੀਸ਼ਨਾਂ ਜੇ ਉਹਦੇ ਅਧੀਨ ਆਉਂਦੀਆਂ ਹੈਗੀਆਂ ਜਿਸ ਤਰ੍ਹਾਂ ਡਿਸੇਬਿਲਿਟੀ ਆ ਜਾਂ ਨੈਚੁਰਲ ਡਿਜ਼ਾਸਟਰ ਆ, ਅਤੇ ਤੁਹਾਨੂੰ ਜਿਹੜਾ ਆ ਸੇਮ ਟੈਕਸ ਰੇਟ ਲੱਗੇਗਾ। ਸੋ ਨਹੀਂ ਤਾਂ ਜੋ ਚੱਲ ਰਿਹਾ ਉਹ ਹੁਣ ਚੱਲੇ ਜਾਣਾ ਹੈਗਾ ਆ। ਇਹਨੂੰ ਜਿਹੜੀ ਸਪੋਰਟ ਆ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਜਿਹੜੇ ਆ ਇਹਨੂੰ ਸਪੋਰਟ ਕਰ ਰਹੇ ਆ, ਤਾਂ ਕਿ ਹਾਊਸਿੰਗ ਮਾਰਕੀਟ ਜਿਹੜੀ ਕਹਿੰਦੇ ਪਈ ਬਹੁਤ ਸਾਰੇ ਲੋਕ 30 ਸਾਲ ਤੋਂ ਇੱਕ ਘਰ 'ਚ ਬੈਠੇ ਆ, ਉਹਨਾਂ ਦਾ ਪ੍ਰੋਪਰਟੀ ਟੈਕਸ ਬੜਾ ਲੋ ਹੈਗਾ, ਉਹ ਮੂਵ ਇਸ ਕਰਕੇ ਨਹੀਂ ਹੁੰਦੇ ਵੀ ਸਾਡਾ ਪ੍ਰੋਪਰਟੀ ਟੈਕਸ ਲੋ ਆ। ਅਤੇ ਜੇ ਪ੍ਰੋਪੋਜੀਸ਼ਨ ਪਾਸ ਹੋ ਜਾਂਦੀ ਆ ਅਤੇ ਉਹਦੇ ਨਾਲ ਉਹ ਘਰ ਵੇਚ ਸਕਦੇ ਆ, ਨਵੇਂ ਘਰਾਂ 'ਚ ਮੂਵ ਹੋ ਸਕਦੇ ਆ, ਹੋਰ ਸਟੇਟ 'ਚ ਮੂਵ ਹੋ ਸਕਦੇ ਆ, ਅਤੇ ਉਹਦੇ ਨਾਲ ਕੀ ਆ ਵੀ ਹੋਰ ਪ੍ਰੋਪਰਟੀਆਂ ਜਿਹੜੀਆਂ ਮਾਰਕੀਟ 'ਚ ਆਉਣਗੀਆਂ ਅਤੇ ਮੇ ਵੀ ਹੋ ਸਕਦਾ ਥੋੜ੍ਹੀ ਪ੍ਰਾਈਸ ਵੀ ਘਟ ਜਾਏ। ਪਰ ਇਹ ਆ ਵੀ ਸਿਰਫ ਜਿਨ੍ਹਾਂ ਦੀ ਉਮਰ 55 ਸਾਲ ਤੋਂ ਵੱਧ ਆ ਸਿਰਫ ਉਹਨਾਂ ਦੇ ਲਈ ਇਹ ਲਾਗੂ ਆ। ਜਿਹੜੇ ਯੰਗ ਕਪਲਸ ਹੋਣਗੇ ਜਾਂ ਜਿਨ੍ਹਾਂ ਦੀ ਉਮਰ 55 ਤੋਂ ਘੱਟ ਆ ਉਹ ਹੋਮ ਓਨਰਸ ਦੇ ਉੱਤੇ ਇਹ ਜਿਹੜੀ ਪ੍ਰੋਪੋਜੀਸ਼ਨ ਆ ਉਹ ਲਾਗੂ
ਨਹੀਂ ਹੋਊਗੀ ਵੀ ਪ੍ਰੋਪਰਟੀ ਜਿਹੜਾ ਟੈਕਸ ਬ੍ਰੇਕ ਉਹਨਾਂ ਨੂੰ ਜਿਹੜਾ ਮਿਲਦਾ ਆ ਵੀ ਉਹ ਮਿਲਦਾ ਰਹੇ। ਪ੍ਰੋਪੋਜੀਸ਼ਨ 4 ਜਿਹੜੀ ਹੈਗੀ ਆ ਉਹ ਚਿਲਡਰਨਸ ਹਸਪੀਟਲ ਦੀ ਆ। ਜੇ ਜੈਸ ਕਰੂੰਗੇ ਤਾਂ ਉਹਦੇ ਮੁਤਾਬਕ ਜਿਹੜੀ ਕੈਲੀਫੋਰਨੀਆ ਸਟੇਟ ਹੈਗੀ $1.5 ਬਿਲੀਅਨ ਉਹ ਬੋਰੋ ਕਰ ਸਕਦੇ ਆ ਐਕਸਪੈਂਡ ਕਰਨ ਲਈ ਹਸਪੀਟਲਸ ਬਿਲਡਿੰਗ ਦੇ ਲਈ, ਤੇ ਟੈਕਸ ਪੇਅਰ ਨੂੰ ਕਾਸਟ ਕਰੇਗਾ ਇਹ $80 ਮਿਲੀਅਨ ਐਵਰੀ ਈਅਰ ਆਉਣ ਵਾਲੇ 35 ਸਾਲਾਂ ਤੱਕ। ਆਈ ਥਿੰਕ ਇਹ ਤਾਂ ਇੱਕ ਨੋ ਬ੍ਰੇਨਰ ਜਿਹਾ ਵੀ ਬੱਚਿਆਂ ਦੀ ਜਿਹੜੇ ਆ ਠੀਕ ਦੇ ਹਸਪਤਾਲ ਬਣਾਉਣ ਦੇ ਲਈ ਤਾਂ ਲੋਕਾਂ ਨੂੰ ਜਿਹੜੀ ਇਸ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਪ੍ਰੋਪੋਜੀਸ਼ਨ 4 ਹੈਗੀ ਜਿਹੜੇ ਬੌਂਡ ਹੈਗੇ ਚਿਲਡਰਨ ਹਸਪਤਾਲਾਂ ਦੇ ਲਈ, ਤੇ ਪ੍ਰੋਪੋਜੀਸ਼ਨ 3 ਜਿਹੜੇ ਆ ਉਹ ਆਪਣੇ ਸੈਂਟਰਲ ਵੈਲੀ ਵਾਲੇ ਜਿੰਨੇ ਵੀ ਕਿਸਾਨ ਆ ਉਹਨਾਂ ਦੇ ਲਈ ਬੜੀ ਇੰਪੋਰਟੈਂਟ ਆ। ਜਿਹੜੀ ਇਹ ਹੈਗੀ ਆ $9 ਬਿਲੀਅਨ ਦੇ ਜਿਹੜੇ ਆ ਇਹ ਬੌਂਡਸ ਹੋਣਗੇ ਵਾਟਰ ਪ੍ਰੋਜੈਕਟਸ ਦੇ ਲਈ। ਜੇ ਜਿਸ ਤਰੀਕੇ ਦੇ ਨਾਲ ਆਪਾਂ ਗੈਸ ਟੈਕਸ ਲਾ ਕੇ ਤੇ ਕਹਿੰਦੇ ਆ ਵੀ ਰੋਡਾਂ ਜਿਹੜੀਆਂ ਵਧੀਆ ਕਰਨੀਆਂ ਸੀ, ਇਸੇ ਤਰੀਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਜਿਹੜਾ ਥੋੜ੍ਹਾ ਬਹੁਤਾ ਤੁਹਾਡੇ ਕੋਲੋਂ ਜਿਹੜੇ ਡਾਲਰ ਲੈ ਕੇ $9 ਬਿਲੀਅਨ ਜਿਹੜਾ ਆ ਉਹ ਇਕੱਠਾ ਕਰਕੇ ਜਿਹੜੇ ਵਾਟਰ ਪ੍ਰੋਜੈਕਟਸ ਹੈਗੇ ਆ ਜਿਨ੍ਹਾਂ ਵਿੱਚ ਨਵੀਆਂ ਜਿਹੜੇ ਕਨਾਲਸ ਨਹਿਰਾਂ ਜਿਹੜੀਆਂ ਆ ਉਹ ਬਣਾਈਆਂ ਜਾਣਗੀਆਂ ਇਰੀਗੇਸ਼ਨ ਦੇ ਲਈ, ਤੇ ਹੋਰ ਵੀ ਜਿਹੜੇ ਖਾਸ ਕਰਕੇ ਜਿੱਦਾਂ ਡੈਮਸ ਹੈਗੇ ਆ ਉਹਨਾਂ ਦੀ ਮੁਰੰਮਤ ਦੇ ਲਈ, ਤੇ ਜਿਹੜੀ ਇੱਕ ਫੈਡਰਲ ਬੜੀ ਵੱਡੀ ਇਰੀਗੇਸ਼ਨ ਦੀ ਕਨਾਲ ਜਾਂਦੀ ਹੈ ਸੈਂਟਰਲ ਵੈਲੀ ਦੇ ਵਿੱਚੋਂ ਫਰਾਇੰਟ ਕਨਾਲ, ਹਾਂਜੀ, ਸੋ ਉਸ ਨੂੰ ਜਿਹੜਾ ਆ ਉਹ ਠੀਕ ਕਰਨ ਦੇ ਲਈ, ਉਹ ਸਾਰਾ ਕੁਝ ਠੀਕ ਕਰਨ ਦੇ ਲਈ ਇਹ $9 ਬਿਲੀਅਨ ਜਿਹੜੇ ਆ ਉਹ ਇਕੱਤਰ ਕੀਤੇ ਜਾ ਰਹੇ ਨੇ। ਸੋ ਟੈਕਸ ਪੇਅਰਸ ਨੂੰ ਜਿਹੜਾ ਹਰ ਸਾਲ $430 ਮਿਲੀਅਨ ਜਿਹੜਾ ਆ ਉਹ ਦੇਣਾ ਪਊਗਾ। ਸੋ ਮੇ ਵੀ ਕਿਤੇ ਤੁਹਾਡੇ ਜਿਹੜੇ ਆ ਕਿਤੇ ਕੁਛ ਸੈਂਟ ਕਿਤੇ ਕੁਛ ਡਾਲਰ ਜਿਹੜੀਆਂ ਚੀਜ਼ਾਂ ਤੁਸੀਂ ਖਰੀਦਦੇ ਆ ਉਹਦੇ ਵਿੱਚ ਮਹਿੰਗਾਈ ਹੋਊਗੀ, ਪਰ ਓਵਰਆਲ ਜਿਹੜਾ ਆ ਇਰੀਗੇਸ਼ਨ ਦਾ ਕੰਮ ਜਿਹੜਾ ਵਧੀਆ ਹੋਊਗਾ। ਕਿਉਂਕਿ ਰਾਈਟ ਨਾਓ ਜੇ ਤੁਸੀਂ ਜਾਓ, ਜਦੋਂ ਡਰਾਊਟ ਵੀ ਆਇਆ ਸੀ ਤਾਂ ਕਿਸਾਨ ਬਹੁਤ ਪਰੇਸ਼ਾਨ ਸੀਗੇ, ਤੇ ਕਿਉਂਕਿ ਸਾਰਾ ਸਮਾਨ ਤਾਂ ਜਿਹੜਾ ਉਤਪਾਦ ਆ ਖਾਸ ਕਰਕੇ ਪ੍ਰੋਡਿਊਸ ਦਾ ਆ ਉਹ ਜਿਹੜਾ ਉਸ ਇਲਾਕੇ ਦੇ ਵਿੱਚੋਂ ਜਾਂਦਾ ਆ, ਸੋ ਉਹਨਾਂ ਦੇ ਲਈ ਪਾਣੀ ਤਾਂ ਬਹੁਤ ਜਿਹੜਾ ਇੱਕ ਮਹੱਤਵਪੂਰਨ ਚੀਜ਼ ਆ। ਬਹੁਤ ਸਾਰੇ ਲੋਕ ਜਿਹੜੇ ਉਸ ਏਰੀਏ 'ਚ ਨਹੀਂ ਰਹਿੰਦੇ ਜਿੱਥੇ ਪ੍ਰੋਡਿਊਸ ਜਾਂ ਫਰੂਟ ਨਹੀਂ ਹੁੰਦਾ, ਉਹ ਕਹਿੰਦੇ ਵੀ ਅਸੀਂ ਕਾਹਦੇ ਪੈਸੇ ਦਈਏ, ਪਰ ਖਾਣਾ ਤਾਂ ਸਾਰਿਆਂ ਨੇ ਹੈਗਾ। ਸੋ ਇਹਦੇ ਸਪੋਰਟਰ ਜਿਹੜੇ ਹੈਗੇ ਆ ਲੈਂਡ ਓ ਲੇਕਸ, ਡੇਅਰੀ ਫਾਰਮਰਸ ਆਫ ਅਮਰੀਕਾ, ਅਮਰੀਕਨ ਪਿਸਟੈਚੀਓ ਗਰੋਅਰਸ ਜਿਹੜੇ ਟੌਪ ਹੈਗੇ ਆ। ਜੌਨ ਕਾਕਸ ਰਿਪਬਲਿਕਨ ਕੈਂਡੀਡੇਟ ਗਵਰਨਰ ਦੇ ਹੈਗੇ ਆ। ਓਪੋਜੀਸ਼ਨ ਦੇ ਵਿੱਚ ਸਿਆਰਾ ਕਲੱਬ ਕੈਲੀਫੋਰਨੀਆ ਹੈਗਾ ਆ। ਸੋ ਇਹ ਵੀ ਬੜਾ ਇੰਪੋਰਟੈਂਟ ਆ, ਖਾਸ ਕਰਕੇ ਜਿਹੜਾ ਫਾਰਮਿੰਗ ਏਰੀਆ ਆ ਉਹਨਾਂ ਏਰੀਆ 'ਚ ਵੀ ਹਾਂ ਸਾਨੂੰ ਹੋਰ ਬ੍ਰਿਜ ਬਣਾਉਣੇ ਚਾਹੀਦੇ ਆ, ਵਾਟਰ ਸੇਵ ਕਰਨ ਦੇ ਲਈ ਹੋਰ ਕਨਾਲਸ ਬਣਾਉਣੀਆਂ ਚਾਹੀਦੀਆਂ ਹੈਗੀਆਂ ਤਾਂ ਕਿ ਜਿਹੜਾ ਫੂਡ ਆਉਂਦਾ ਰਹੇ। ਬਿਲਕੁਲ, ਹਰ ਇੱਕ ਪਾਸੇ ਦੇ ਜਿਹੜੇ ਲੋਕ ਹੁੰਦੇ, ਪ੍ਰੋਪੋਜੀਸ਼ਨ 3 ਸੀਗੀ। ਸੋ ਪ੍ਰੋਪੋਜੀਸ਼ਨ 2 ਹੈਗੀ ਜਿਹੜੀ ਮੈਂਟਲ ਹੈਲਥ ਦੇ ਨਾਲ ਪੀੜਤ ਨੇ ਜਿਹੜੇ ਲੋਕ ਜਿਨ੍ਹਾਂ ਦੀ ਮੈਂਟਲ ਹੈਲਥ ਠੀਕ ਨਹੀਂ ਆ ਤੇ ਹੋਮਲੈਸਨੈਸ ਦੇ ਜਿਹੜੇ ਮਾਰੇ ਹੋਏ ਆ, ਉਹਨਾਂ ਦੇ ਲਈ ਜਿਹੜੀ ਆ ਹਾਊਸਿੰਗ ਬਣਾਉਣ ਦੇ ਲਈ $2 ਬਿਲੀਅਨ ਦਾ ਜਿਹੜਾ ਬੌਂਡ ਆ ਉਹ ਹੋਵੇਗਾ। ਤੇ ਇਹ ਜਿਹੜਾ ਇੱਕ ਟੈਕਸ ਲਾਇਆ ਗਿਆ ਸੀਗਾ ਪ੍ਰੋਪੋਜੀਸ਼ਨ 63 ਦੇ ਤਹਿਤ 2004 ਦੇ ਵਿੱਚ, ਜਿਹੜਾ ਲੋਕ ਉਦੋਂ ਵੋਟਰਸ ਨੇ ਅਪਰੂਵ ਕਰ ਦਿੱਤਾ ਸੀਗਾ ਵੀ ਜਿਹੜੇ ਮਿਲੀਅਨੇਅਰਸ ਆ ਉਹਨਾਂ 'ਤੇ 1% ਟੈਕਸ ਜਿਹੜਾ ਲਾਇਆ ਜਾਵੇ। ਸੋ ਉੱਧਰੋਂ ਜਿਹੜੀ ਫੰਡਿੰਗ ਆ ਉਹ ਇਸ ਪਾਸੇ ਨੂੰ ਜਿਹੜੀ ਉਹ ਮੂਵ ਕੀਤੀ ਜਾਊਗੀ। ਬੇਸਿਕਲੀ ਆਲਰੇਡੀ ਪੈਸੇ ਤਾਂ ਜਿਹੜੇ ਇਕੱਤਰ ਉਹ ਹੋ ਹੀ ਰਹੇ ਨੇ। ਸੋ ਇਹ $2 ਬਿਲੀਅਨ ਮੈਂਟਲੀ ਜਿਹੜੇ ਹੋਮਲੈਸ ਬੰਦੇ ਹੈਗੇ ਨੇ, ਮੈਂਟਲੀ ਇਲ ਨੇ, ਉਹਨਾਂ ਦੇ ਲਈ ਜਿਹੜੀ ਫੰਡਿੰਗ ਆ ਉਹ ਹੋਊਗੀ ਇਹ ਪ੍ਰੋਪੋਜੀਸ਼ਨ 2 ਦੇ ਤਹਿਤ। ਬਿਲਕੁਲ, ਤੇ ਪ੍ਰੋਪੋਜੀਸ਼ਨ 1 ਵੀ ਜਿਹੜੀ ਆ ਉਹ ਹਾਊਸਿੰਗ ਪ੍ਰੋਗਰਾਮ ਦੇ ਲਈ ਹੈਗੀ ਆ। $4 ਬਿਲੀਅਨ ਜਿਹੜੀ ਫੰਡਿੰਗ ਆ ਜੇ ਤੁਸੀਂ ਯੈਸ ਕਰੋਗੇ। ਤੇ ਉਹ ਦੱਸਦੇ ਜਾਈਏ ਖਾਸ ਕਰਕੇ ਲੋ ਇਨਕਮ ਹਾਊਸ ਹੋਲਡ, ਵੈਟਰਨਸ, ਇਹਨਾਂ ਸਾਰਿਆਂ ਨੂੰ ਜਿਹੜੇ ਆ ਨਵੇਂ ਘਰ ਲੈਣ ਦੇ ਲਈ ਲੋਨਸ ਜਿਹੜੇ ਆ ਉਹ ਦਿੱਤੇ ਜਾਣਗੇ ਲੋ ਇੰਟਰਸਟ ਰੇਟ ਦੇ ਉੱਤੇ। ਤਾਂ ਉਹਦੇ ਲਈ ਇਹ ਜਿਹੜਾ $4 ਬਿਲੀਅਨ ਜਿਹੜਾ ਆ ਉਹ ਖਰਚਿਆ ਜਾਊਗਾ, ਤੇ ਉਹਦੇ ਵਿੱਚੋਂ ਜਿਹੜਾ $1 ਬਿਲੀਅਨ ਉਹ ਸਿਰਫ ਤੇ ਸਿਰਫ ਵੈਟਰਨਸ ਜਿਹੜੇ ਆ ਉਹਨਾਂ ਦੇ ਲਈ ਰੱਖਿਆ ਜਾਊਗਾ ਜਿਹੜੇ ਨਵੇਂ ਘਰ ਜਿਹੜੇ ਉਹ ਲੈ ਸਕਣ ਤੇ ਲੋ ਇੰਟਰਸਟ ਦੇ ਉੱਤੇ। ਤੇ ਉਹਬੀਅਸਲੀ ਜਿਹੜਾ ਕੋਈ ਲਊਗਾ ਲੋਨ ਤਾਂ ਉਹਨੇ ਪੇਮੈਂਟ ਤਾਂ ਫਿਰ ਉਹ ਕਰਨੀ ਆ, ਤੇ ਉਹ ਬੇਸਿਕਲੀ ਉਹ ਪੈਸਾ ਜਿਹੜਾ ਵਰਤਿਆ ਜਾਊਗਾ ਉਸੇ ਤਰੀਕੇ ਦੇ ਨਾਲ ਵਾਪਸ ਵੀ ਜਿਹੜਾ ਉਹ ਆ ਜਾਊਗਾ। ਸੋ ਬਿਲਕੁਲ ਟੈਕਸ ਪੇਅਰ ਨੂੰ $170 ਮਿਲੀਅਨ ਹਰ ਸਾਲ ਇਹ ਕਾਸਟ ਕਰੇਗਾ ਆਉਣ ਵਾਲੇ 35 ਸਾਲਾਂ ਤਾਈਂ। ਪਰ ਇਹ ਕਹਿੰਦੇ ਕੁਛ ਵੀ ਨਹੀਂ ਹੈਗਾ, ਇਹ 1%, 1/10 ਆਫ ਦਾ 1% ਕੈਲੀਫੋਰਨੀਆ ਦਾ ਐਨੂਅਲ ਬਜਟ ਹੈਗਾ ਆ। ਸੋ ਇਹਦੇ ਲਈ ਯੈਸ ਕਰਨਾ ਆ ਤੇ ਇਹ ਪ੍ਰੋਪੋਜੀਸ਼ਨ 1
ਇਹ ਪ੍ਰੋਪੋਜੀਸ਼ਨ 1 ਸੋ ਲੱਗਦਾ ਵੀ ਆਪਾਂ ਕਾਫੀ ਡਿਟੇਲ ਦੇ ਵਿੱਚ ਜਿਹੜੇ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਪ੍ਰੋਪੋਜੀਸ਼ਨ ਬਾਰੇ ਡਿਟੇਲ 'ਚ ਦੱਸਿਆ ਆ। ਜਿਹੜੇ ਮਿਸ ਕਰ ਗਏ, ਤੁਹਾਡੇ ਕੋਲ ਫੋਨ ਹੈਗਾ, ਆਈਫੋਨ ਹੈਗਾ, ਫੇਸਬੁੱਕ ਦੇ ਉੱਤੇ ਇਹ ਟੋਟਲੀ ਰਿਕਾਰਡਡ ਸਾਡਾ ਪ੍ਰੋਗਰਾਮ ਹੁੰਦਾ ਹੈ, ਤੁਸੀਂ ਜਦ ਮਰਜ਼ੀ ਸੁਣ ਸਕਦੇ ਆ। ਜਿੰਨੇ ਵੀ ਸਾਡੇ ਬਜ਼ੁਰਗ ਆ ਜਿਨ੍ਹਾਂ ਨੂੰ ਨਹੀਂ ਕੋਈ ਮਿਸ ਕਰ ਗਏ, ਆਪਣੇ ਬੱਚਿਆਂ ਨੂੰ ਕਹੋ ਉਹ ਤੁਸੀਂ ਫੇਸਬੁੱਕ ਤੋਂ ਦੁਬਾਰਾ ਕੀ ਦੇਖ ਸਕਦੇ ਆ। ਸੋ ਆਪਣੀ ਮਰਜ਼ੀ ਨਾਲ ਕਿਹਦੇ ਤੇ ਯੈਸ ਕਰਨਾ, ਕਿਹਦੇ ਤੇ ਨੋ ਕਰਨਾ ਤੁਸੀਂ ਕਰ ਸਕਦੇ ਆ। ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਸਾਰੀਆਂ ਪ੍ਰੋਪੋਜੀਸ਼ਨ ਦੀ ਇਨਫੋਰਮੇਸ਼ਨ ਹੁਣ ਲਗਭਗ ਅਸੀਂ 2 ਜਾਂ 3 ਵਾਰੀ ਦੇ ਦਿੱਤੀ ਆ ਜੀ। ਬਿਲਕੁਲ। ਸੋ ਜੇ ਤਾਂ ਵੀ ਤੁਹਾਨੂੰ ਲੱਗਦਾ ਤੇ ਹੋਰ ਇਨਫੋਰਮੇਸ਼ਨ ਗੂਗਲ ਦੇ ਉੱਤੇ ਤੁਸੀਂ ਸਰਚ ਕਰਕੇ ਖੁਦ ਵੀ ਜਿਹੜੀ ਉਹ ਲੈ ਸਕਦੇ ਹੋ। ਤੇ ਹੁਣ ਜਾਂਚ ਲੈਂਦੇ ਆ। ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦੇਵੀ ਮਖਸੂਸਪੁਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।